ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 7 ਅਕਤੂਬਰ ਦਿਨ ਵੀਰਵਾਰ ਨੂੰ ਟਰੱਕਿੰਗ ਥਰਸਡੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਟਰੱਕਿੰਗ ਇੰਡਸਟਰੀ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਅਪਡੇਟ ਅਮਰੀਕਾ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਾਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਜ਼ੈਂਡਰ ਮਾਰਗੇਜ ਅਤੇ ਰੀਅਲ ਅਸਟੇਟ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਟਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੀਆਣਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਦੇ ਉੱਤੇ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 559 266 3737। ਟਰੀਅਸ ਟਰੱਕਿੰਗ ਫਰੈਜ਼ਨੋ, ਸੋਲੋ ਤੇ ਟੀਮ ਟਰੱਕ ਡਰਾਈਵਰਸ ਉਹ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਦੇਣਗੇ। 559 834 4000। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਟਰੱਕਿੰਗ ਦੀਆਂ ਜਿਹੜੀਆਂ ਗੱਲਾਂ ਆ ਉਹ ਕਰਨ ਤੋਂ ਪਹਿਲਾਂ ਦੱਸਦੇ ਜਾਈਏ ਜਿਹੜੀ ਅੱਜ ਦੀ ਇਸ ਟਾਈਮ ਅਹਿਮ ਖਬਰ ਜਿਹੜੀ ਆ ਰਹੀ ਆ, ਡੈਟ ਸੀਲਿੰਗ ਨੂੰ ਰੇਜ਼ ਕਰਨ ਦੀ ਲਈ ਸਮਝੌਤਾ ਡੈਮੋਕ੍ਰੇਟਸ ਤੇ ਰਿਪਬਲਿਕਨ ਦੇ ਦਰਮਿਆਨ ਹੋ ਗਿਆ ਆ। ਮੈਜੋਰਟੀ ਲੀਡਰ ਚੱਕ ਸ਼ੂਮਰ ਨੇ ਅੱਜ ਜਿਹੜਾ ਉਹ ਦੱਸਿਆ, ਕਹਿੰਦੇ ਵੀ ਅਰਲੀ ਜਿਹੜੇ ਆ ਦਸੰਬਰ ਤੱਕ ਸਮਝੌਤਾ ਜਿਹੜਾ ਆ ਉਹ ਰਿਪਬਲਿਕਨਸ ਦੇ ਨਾਲ ਹੋਇਆ। ਪਹਿਲਾਂ ਰਿਪਬਲਿਕਨਸ ਨਹੀਂ ਮੰਨ ਰਹੇ ਸੀ ਵੀ ਡੈਟ ਸੀਲਿੰਗ ਨੂੰ ਜਿਹੜਾ ਅਸੀਂ ਵਧਾਵਾਂਗੇ, ਪਰ ਫਿਰ ਜਦੋਂ ਇਹ ਚੀਜ਼ ਦੇਖੀ ਗਈ ਵੀ ਸਾਰੇ ਦਾ ਸਾਰਾ ਦੋਸ਼ ਕਿਤੇ ਨਾ ਕਿਤੇ ਉਹਨਾਂ ਉੱਤੇ ਜਿਹੜਾ ਉਹ ਆ ਰਿਹਾ ਆ ਵੀ ਜੇ ਅਮਰੀਕਾ ਡਿਫਾਲਟ ਕਰਦਾ ਆ, ਉਸ ਚੱਕਰ ਦੇ ਵਿੱਚ ਹੁਣ ਲੱਗਦਾ ਵੀ ਇਹ ਥੋੜ੍ਹਾ ਜਿਹਾ ਮੰਨੇ ਨੇ। ਹੁਣ ਉਹਨਾਂ ਨੇ ਦਿਨਾਂ ਨੂੰ ਲੈ ਕੇ ਨਹੀਂ, ਇਨਫੈਕਟ ਕਹਿੰਦੇ ਵੀ ਡਾਲਰ ਅਮਾਊਂਟ ਨੂੰ ਲੈ ਕੇ ਰੱਖਿਆ ਵੀ ਇਹ ਦਸੰਬਰ ਤੱਕ ਜਿਹੜੇ ਇੰਨੇ ਹੋਰ ਡਾਲਰ ਜਿਹੜੇ ਆ ਉਹ ਤੁਸੀਂ ਖਰਚ ਕਰ ਸਕਦੇ ਆ। ਪਰ ਕਹਿੰਦੇ ਵੀ ਸਟੇਲਮੇਟ ਇੱਕ ਵਾਰੀ ਫੇਰ ਦਸੰਬਰ ਦੇ ਨਜ਼ਦੀਕ ਜਾ ਕੇ ਕ੍ਰਿਸਮਸ ਤੋਂ ਪਹਿਲਾਂ ਇਹ ਫੇਰ ਕਾਂਗਰਸ ਦੇ ਵਿੱਚ ਜਿਹੜਾ ਉਹ ਹੋਊਗਾ ਕਿ ਵੱਡਾ ਸਮਝੌਤਾ ਕੋਈ ਹੋਣ ਦੇ ਵਿੱਚ ਕਾਮਯਾਬੀ ਮਿਲੂਗੀ ਕਿ ਨਹੀਂ, ਇਹ ਅਜੇ ਵੀ ਸਵਾਲ ਜਿਹੜਾ ਆ ਉਹ ਵਿੱਚ ਵਿਚਾਲੇ ਹੀ ਜਿਹੜਾ ਉਹ ਰਹੇਗਾ। ਸੋ ਲੈਟਸ ਸੀ ਕੀ ਹੁੰਦਾ ਹੈ। ਪਰ ਹਾਲ ਦੀ ਘੜੀ ਜਿਹੜੀ ਅਮਰੀਕਾ ਦੇ ਡੀਫਾਲਟ ਹੋਣ ਦਾ ਜਿਹੜਾ ਖਤਰਾ ਆ ਉਹ ਟਲਿਆ ਆ। ਇਸ ਦੇ ਕਰਕੇ ਜਿਹੜੀਆਂ ਸਟਾਕ ਮਾਰਕੀਟਾਂ ਆ ਉਹ ਵੀ ਅੱਜ ਚੰਗੀਆਂ ਛਾਲਾਂ ਜਿਹੜੀਆਂ ਆ ਉਹਨਾਂ ਨੇ ਹਾਲ ਦੀ ਘੜੀ ਜਿਹੜੀਆਂ ਉਹ ਛਾਲਾਂ ਦੇ ਵਿੱਚੋਂ ਦੀ ਲੰਘ ਰਹੀਆਂ ਨੇ। ਸੋ ਇਹ ਚੀਜ਼ ਜਿਹੜੀ ਇਸ ਟਾਈਮ ਦੇਖੀ ਗਈ ਆ। ਉਧਰ ਇੱਕ ਹੋਰ ਇੰਪੋਰਟੈਂਟ ਖਬਰ, ਜਿਹੜੀ ਸੈਨੇਟ ਦੀ ਜੁਡੀਸ਼ਰੀ ਕਮੇਟੀ ਆ ਉਹਨਾਂ ਨੇ ਇੱਕ ਨਵੀਂ ਰਿਪੋਰਟ ਪੇਸ਼ ਕੀਤੀ ਆ, ਜਿਸ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਆ ਵੀ ਟਰੰਪ ਹੁਣੀ ਹਾਰਨ ਤੋਂ ਬਾਅਦ 'ਚ ਇੰਨੇ ਕੁ ਜ਼ਿਆਦਾ ਕਹਿ ਲਓ ਵੀ ਥੱਲੇ ਨੂੰ ਹੋ ਗਏ ਤੇ ਉਹਨਾਂ ਨੇ ਆਪਣੇ ਹੀ ਡਿਪਾਰਟਮੈਂਟ ਆਫ ਜਸਟਿਸ ਦੇ ਉੱਤੇ ਇੰਨਾ ਕੁ ਜ਼ਿਆਦਾ ਦਬਾਅ ਪਾਇਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ 2020 ਦੇ ਨਤੀਜਿਆਂ ਨੂੰ ਉਹ ਬਦਲ ਦੇਣ, ਓਵਰਟਰਨ ਜਿਹੜੇ ਉਹ ਕਰ ਦੇਣ। ਕਹਿੰਦੇ ਐਟਲੀਸਟ 9 ਵਾਰੀ ਜਿਹੜੀ ਆ ਜਸਟਿਸ ਡਿਪਾਰਟਮੈਂਟ ਨੂੰ ਟਰੰਪ ਹੁਣਾਂ ਨੇ ਸਿੱਧੇ ਆਪਣੇ ਤੌਰ ਦੇ ਉੱਤੇ ਨਤੀਜਿਆਂ ਨੂੰ ਬਦਲਣ ਦੇ ਲਈ ਜਾਂ ਅੰਡਰਮਾਈਨ ਕਰਨ ਦੇ ਲਈ ਜਿਹੜਾ ਉਹ ਆਖਿਆ ਹੈਗਾ ਆ। ਸੋ ਕਹਿੰਦੇ ਵੀ ਚੀਫ ਆਫ ਸਟਾਫ ਮਾਰਕ ਮੈਡੋਜ਼ ਜਿਹੜੇ ਆ ਉਹਨਾਂ ਨੇ ਵੀ ਪ੍ਰੈਸ਼ਰ ਜਿਹੜਾ ਹੈ ਜਸਟਿਸ ਡਿਪਾਰਟਮੈਂਟ ਦੇ ਲਾਇਰਸ ਦੇ ਉੱਤੇ ਜਿਹੜਾ ਉਹ ਪਾਇਆ ਵੀ ਇਲੈਕਸ਼ਨ ਦੇ ਨਤੀਜਿਆਂ ਨੂੰ ਜਿਹੜਾ ਹੈ ਉਹ ਅੰਡਰਮਾਈਨ ਕੀਤਾ ਜਿਹੜਾ ਉਹ ਜਾਵੇ। ਪਰ ਕਹਿੰਦੇ ਵੀ ਅੱਗੋਂ ਜਿਹੜੇ ਜਸਟਿਸ ਡਿਪਾਰਟਮੈਂਟ ਵਾਲਿਆਂ ਨੇ ਕਿਹਾ ਵੀ ਇੱਦਾਂ ਤੁਸੀਂ ਦਬਾਅ ਨਹੀਂ ਪਾ ਸਕਦੇ। ਅਸਤੀਫੇ ਜਿਹੜੇ ਉਹ ਦੇਣ ਦੀ ਉਹਨਾਂ ਨੇ ਜਿਹੜਾ ਉਹ ਚੇਤਾਵਨੀ ਦਿੱਤੀ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਉਹ ਹਟੇ। ਸੋ 8 ਮਹੀਨੇ ਤੋਂ ਬਾਅਦ ਜਿਹੜੀ ਇਹ ਸੈਨੇਟ ਦੀ ਜੁਡੀਸ਼ਰੀ ਕਮੇਟੀ ਨੇ ਇਨਵੈਸਟੀਗੇਟਿਵ ਰਿਪੋਰਟ ਜਿਹੜੀ ਆਪਣੀ ਇਹ ਦਿੱਤੀ ਆ ਵੀ ਟਰੰਪ ਹੁਣਾਂ ਨੇ ਹਾਰਨ ਤੋਂ ਬਾਅਦ 'ਚ ਕਿਸ ਤਰੀਕੇ ਦੇ ਨਾਲ ਜਿਹੜੇ ਨਤੀਜਿਆਂ ਨੂੰ ਬਦਲਣ ਦੇ ਲਈ ਡਿਪਾਰਟਮੈਂਟ ਆਫ ਜਸਟਿਸ ਦੇ ਉੱਤੇ ਜਿਹੜਾ ਉਹ
ਦਬਾਅ ਜਿਹੜਾ ਉਹ ਪਾਉਂਦੇ ਰਹੇ ਹੈਗੇ ਆ। ਸੋ ਇਹ ਦੋ ਅੱਜ ਜਿਹੜੀਆਂ ਇਸ ਚੀਜ਼ ਦੇ ਨਾਲ ਸੰਬੰਧਿਤ ਅਹਿਮ ਖਬਰਾਂ ਜਿਹੜੀਆਂ ਹੋ ਰਹੀਆਂ। ਤੇ ਆਪਾਂ ਹੁਣ ਜੇ ਟਰੱਕਿੰਗ ਦੇ ਉੱਤੇ ਰਮਨ ਜੀ ਗੱਲਬਾਤ ਮਾਰਦੇ ਜਾਈਏ। ਜੀ ਸੋ ਬੈਕਲੌਗ ਬਹੁਤ ਚੱਲ ਰਿਹਾ ਲੌਂਗ ਬੀਚ ਦੇ ਉੱਤੇ, ਲਾਸ ਐਂਜਲਸ ਪੋਰਟ ਆ, ਇਹਨਾਂ ਸਾਰਿਆਂ ਦੇ ਉੱਤੇ ਮਹੀਨਿਆਂ ਬੱਧੀ ਜਿਹੜੇ ਸ਼ਿਪ ਆ ਉਹ ਇੰਤਜ਼ਾਰ ਕਰ ਰਹੇ ਆ ਵੀ ਸਾਡੇ ਕੰਟੇਨਰ ਜਿਹੜੇ ਉਹ ਲਾ ਲਓ ਭਾਈ। ਇਹ ਸਾਰੇ ਕਾਸੇ ਦੇ ਵਿੱਚ ਲੋਡਸ ਦਾ ਰੇਟ ਕਿੱਦਾਂ ਚੱਲ ਰਿਹਾ ਜੀ? ਬਿਲਕੁਲ ਰਾਜਕਰਨ ਨੇ ਜਿਹੜੀ ਸਪਲਾਈ ਚੇਨ ਹੈਗੀ ਹੈ ਇਹਦੇ ਵਿੱਚ ਕਾਫੀ ਡਿਸਟਰਪਸ਼ਨ ਆਈ ਹੋਈ ਆ। ਔਰ ਇਸ ਵੇਲੇ ਬੇਸਿਕਲੀ ਪ੍ਰੋਬਲਮ ਕੀ ਹੈਗੀ ਹੈ ਕਿ ਜਿਹੜੀਆਂ ਪੋਰਟਸ ਹੈਗੀਆਂ ਇਹਨਾਂ ਦੇ ਉੱਤੇ ਐਮਟਿੰਗ ਕੰਟੇਨਰ ਜਿਹੜੇ ਆ ਬਹੁਤ ਜ਼ਿਆਦਾ ਇਕੱਠੇ ਹੋਏ ਆ। ਔਰ ਦੂਸਰੇ ਪਾਸੇ ਜਿਹੜੇ ਏਸ਼ੀਅਨ ਕੰਟਰੀਜ਼ ਹੈਗੇ ਆ ਉਹਨਾਂ ਦੇ ਵਿੱਚ ਕੰਟੇਨਰਸ ਦੀ ਕਮੀ ਹੈਗੀ ਆ। ਉੱਧਰ ਕੰਟੇਨਰਸ ਦੇ ਨਹੀਂ ਮਿਲ ਰਹੇ ਹੈਗੇ ਖਾਲੀ। ਸੋ ਬੇਸਿਕਲੀ ਇਸ ਵੇਲੇ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਇਹ ਆ ਕਿ ਇੱਥੇ ਜਿਹੜਾ ਹੈਗਾ ਕਿ ਸਮਾਨ ਜਿਹੜਾ ਫਸਿਆ ਬੈਠਾ ਆ ਔਰ ਇੱਥੇ ਐਮਟੀ ਕੰਟੇਨਰ ਬਹੁਤ ਜ਼ਿਆਦਾ ਜਿਹੜਾ ਇਕੱਠਾ ਹੋਇਆ ਆ। ਰੇਟਸ ਜਿਹੜੇ ਹੈਗੇ ਆ ਸਿੰਪਲੀ ਅਜੇ ਹਾਲ ਦੀ ਘੜੀ ਸਟੇਬਲ ਹੈਗੇ ਆ, ਉੱਦਾਂ ਹੀ ਚੱਲ ਰਹੇ ਹੈਗੇ ਜਿੱਦਾਂ ਸ਼ੁਰੂ ਦੇ ਵਿੱਚ ਚੱਲ ਰਹੇ ਸੀਗੇ। ਸਾਲ ਦੇ ਸ਼ੁਰੂ ਦੇ ਵਿੱਚ ਜਿੱਦਾਂ ਹੋਏ ਸੀਗੇ ਉੱਦਾਂ ਹੀ ਚੱਲ ਰਹੇ ਹੈਗੇ ਆ। ਰੇਟਸ ਤੇ ਕੋਈ ਜ਼ਿਆਦਾ ਫਰਕ ਨਹੀਂ ਪਿਆ ਹੈਗਾ, ਕਿਤੇ ਨਾ ਕਿਤੇ ਥੋੜਾ ਬਹੁਤ ਡਾਊਨ ਹੋ ਜਾਂਦਾ। ਹੁਣ ਡੈਫੀਨੇਟਲੀ ਜਿਹੜਾ ਅਗਲਾ ਆਉਣ ਵਾਲਾ ਸਮਾਂ ਹੈਗਾ ਆ ਇਹ ਆਪਣਾ ਹੌਲੀਡੇ ਰਸ਼ ਹੈਗਾ ਆ। ਸੋ ਇਹਦੇ ਵਿੱਚ ਓਬਵੀਅਸਲੀ ਜਿਹੜਾ ਯੂਜ਼ਲੀ ਟਾਈਮ ਹੁੰਦਾ ਹੈ ਡਰਾਈ ਫਰੇਟ ਦਾ ਟਾਈਮ ਹੁੰਦਾ ਹੈ, ਡਰਾਈ ਫਰੇਟ ਜਿਹੜਾ ਕਾਫੀ ਬਿਜ਼ੀ ਹੋ ਜਾਂਦਾ ਆ। ਪ੍ਰੋਡਿਊਸ ਜਿਹੜਾ ਹੁੰਦਾ ਥੋੜਾ ਜਿਹਾ ਸ਼ਿਫਟ ਹੋ ਜਾਂਦਾ ਹੈ ਕੈਲੀਫੋਰਨੀਆ ਤੋਂ। ਸਿਆਲਾਂ ਦੇ ਵਿੱਚ ਥੋੜਾ ਜਿਹਾ ਥੱਲੇ ਡਾਊਨ ਸਾਊਥ ਚਲਾ ਜਾਂਦਾ ਹੈਗਾ। ਜਿਹੜੀਆਂ ਆਪਣੀਆਂ ਸਾਊਥ ਮੈਕਸੀਕੋ ਦੀਆਂ ਪੋਰਟਸ ਹੈਗੀਆਂ ਉਹ ਕਾਫੀ ਬਿਜ਼ੀ ਹੋ ਜਾਂਦੀਆਂ। ਸੋ ਜਿਹੜਾ ਪ੍ਰੋਡਿਊਸ ਦਾ ਸ਼ਿਫਟ ਹੋਣਾ ਤੇ ਉਹਦੇ ਨਾਲ ਦੇ ਨਾਲ ਜਿਹੜਾ ਹੌਲੀਡੇ ਦਾ ਰਸ਼ ਜਿਹੜਾ ਪੈਣਾ। ਪਰ ਜਿਹੜੀ ਆਹ ਸਿਚੁਏਸ਼ਨ ਖੜੀ ਹੋਈ ਹੈ ਜਿਹੜੀ ਇਸ ਵੇਲੇ, ਔਰ FMCSA ਦੇ ਨਾਲ ਗੱਲਬਾਤ ਦੇ ਵਿੱਚ ਵੀ ਪਤਾ ਲੱਗਾ ਕਿ ਉਹ ਵੀ ਪੂਰੀ ਟਰਾਈ ਕਰ ਰਹੇ ਹੈਗੇ ਇਸ ਵੇਲੇ ਵੀ ਜਿਹਦੇ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਜਿਹੜੀ ਸਪਲਾਈ ਚੇਨ ਦਾ ਇਸ਼ੂ ਹੈਗਾ ਆ ਇਹਦੇ ਉੱਤੇ ਕੁਛ ਨਾ ਕੁਛ ਕੀਤਾ ਜਾ ਸਕੇ। ਪਰ ਡੈਫੀਨੇਟਲੀ ਰਾਈਟ ਨਾਓ ਰਾਜਕਰਨ ਜਿਹੜੀ ਸਿਚੁਏਸ਼ਨ ਹੈਗੀ ਹੈ ਮਤਲਬ ਇਹ ਮੇਰੇ ਖਿਆਲ ਇੰਡਸਟਰੀ ਦੇ ਵਿੱਚ ਇੱਦਾਂ ਕਦੀ ਨਹੀਂ ਹੋਇਆ ਕਿ ਇੰਨਾ ਬੈਕਲੌਗ ਜਿਹੜਾ ਆ ਵੈਸਟਰਨ US ਦੀਆਂ ਜਿਹੜੀਆਂ ਪੋਰਟਸ ਹੈਗੀਆਂ ਉਹਨਾਂ ਦੇ ਉੱਤੇ ਇੰਨਾ ਬੈਕਲੌਗ ਹੋ ਜਾਵੇ। ਔਰ ਇਹ ਹੁਣ ਸਿਰਫ ਲੌਂਗ ਬੀਚ ਨਹੀਂ, ਇਹਦੇ ਨਾਲ ਨਾਲ ਦੂਸਰੀਆਂ ਜਿਹੜੀਆਂ ਪੋਰਟਸ ਹੈਗੀਆਂ ਉਹਨਾਂ ਤੇ ਵੀ ਅਸਰ ਪੈਣਾ ਸ਼ੁਰੂ ਹੋ ਗਿਆ। ਉਹ ਵੀ ਕਿਉਂਕਿ ਹੁਣ ਸ਼ਿਪਰ ਜਿਹੜਾ ਓਬਵੀਅਸਲੀ ਜੇ ਇੱਕ ਪੋਰਟ ਬਿਜ਼ੀ ਹੈਗੀ ਆ ਤੇ ਉਹ ਦੂਸਰੀ ਪੋਰਟ ਵੱਲ ਨੂੰ ਰੁਕ ਕਰਦਾ ਆ। ਤੁਸੀਂ ਇੱਥੋਂ ਯਕੀਨ ਕਰੋ ਵੀ ਜਿਹੜਾ ਟਾਰਗੇਟ ਸਟੋਰ ਹੈਗਾ ਆ ਉਹਨਾਂ ਵੱਲੋਂ ਆਪਣਾ ਚਾਰਟਰ ਸ਼ਿਪ ਕਰਕੇ ਸਾਰੇ ਦਾ ਸਾਰਾ ਸ਼ਿਪ ਜਿਹੜਾ ਆ ਚਾਰਟਰ ਕਰਕੇ ਆਪਣਾ ਹੀ ਮੰਗਾਇਆ ਜਾ ਰਿਹਾ ਆ ਟੂ ਹੈਂਡਲ ਜਿਹੜਾ ਹੌਲੀਡੇ ਰਸ਼ ਹੈਗਾ ਆ ਇਹਨੂੰ ਹੈਂਡਲ ਕਰਨ ਵਾਸਤੇ। ਸੋ ਤੁਸੀਂ ਦੇਖੋ ਵੀ ਸ਼ਿਪਰ ਕਿੱਥੋਂ ਤੱਕ ਜਿਹੜਾ ਆ ਉਹ ਜਾ ਰਹੇ ਹੈਗੇ ਆ। ਸੋ ਡੈਫੀਨੇਟਲੀ ਜਿਹੜੀ ਦੌੜ ਲੱਗੀ ਆ ਔਰ ਜਿਹੜੀ ਇਹ ਸਪਲਾਈ ਚੇਨ ਦੇ ਵਿੱਚ ਇਹ ਉਥਲ ਪੁਥਲ ਹੋਈ ਆ, ਚਾਹੇ ਉਹ ਕਹਿ ਲਓ ਵੀ COVID-19 ਕਰਕੇ ਹੈਗੀ ਆ, ਚਾਹੇ ਕਰਿਓਸਿਟੀ ਹੈਗੀ ਆ ਲੋਕਾਂ ਦੇ ਵਿੱਚ, ਚਾਹੇ ਲੋਕਾਂ ਦੇ ਵਿੱਚ ਇੱਕ ਦੌੜ ਲੱਗੀ ਆ ਕਿ ਪਤਾ ਨਹੀਂ ਕੀ ਹੋ ਜਾਣਾ ਕੀ ਨਹੀਂ ਹੋਣਾ। ਔਰ ਈਵਨ ਹੁਣ ਜੇ ਤੁਸੀਂ ਇਸ ਵੇਲੇ ਜੇ ਆਪਾਂ ਗੱਲ ਵੀ ਕਰੀਏ ਨਾ ਵੀ ਇਸ ਵੇਲੇ ਜਿਹੜੇ ਲੋਕੀ ਕੋਈ ਫਰਨੀਚਰ ਆਰਡਰ ਕਰਦੇ ਆ, ਕੋਈ ਚੀਜ਼ਾਂ ਕੋਈ ਬਾਏ ਕਰ ਰਹੇ ਆ, ਉਹ ਆਲਮੋਸਟ 6 ਮਹੀਨੇ 7 ਮਹੀਨੇ 8 ਮਹੀਨੇ ਬੈਕਲੌਗ ਹੈਗੀਆਂ, ਉਹ ਨਹੀਂ ਆ ਰਹੀਆਂ ਹੈਗੀਆਂ ਜਾਂ ਤੁਹਾਨੂੰ ਮਿਲ ਨਹੀਂ ਰਹੇ। ਕਿਉਂਕਿ ਪ੍ਰੀਟੀ ਮੱਚ ਜਿੰਨਾ ਵੀ ਸਮਾਨ ਇੱਦਾਂ ਦਾ ਆਉਂਦਾ ਹੈਗਾ ਇਹ ਆਊਟ ਆਫ ਕੰਟਰੀ ਆਉਂਦਾ ਹੈਗਾ। ਸੋ ਉਹ ਮੋਸਟਲੀ ਜਿਹੜਾ ਹੈਗਾ ਬਹੁਤ ਜ਼ਿਆਦਾ ਬੈਕਲੌਗ ਹੋਇਆ ਪਿਆ ਇਸ ਵੇਲੇ। ਸੋ ਇਹ ਜਿਹੜਾ ਮਸਲਾ ਜਿੱਦਾਂ ਤੁਸੀਂ ਕੰਟੇਨਰਸ ਦੀ ਜਿਹੜੀ ਉਹ ਗੱਲ ਕੀਤੀ, ਅੱਗੇ ਤਾਂ ਰੌਲਾ ਪਹਿਲੋਂ ਪਿਛਲੇ ਦਿਨਾਂ ਦੇ ਵਿੱਚ ਜਾਂ ਪਹਿਲੋਂ ਇਹ ਹੁੰਦਾ ਸੀਗਾ ਯਾਰ ਪਿੱਛੋਂ ਘੱਟ ਆ ਰਿਹਾ ਮਾਲ, ਇੱਥੇ ਤਾਂ ਸਾਰੇ ਜਾਣੇ ਕਾਲੇ ਆ, ਹੁਣ ਮਾਲ ਇੱਥੇ ਪਿਆ ਪਰ ਲਾਉਣ ਨੂੰ ਜਿਹੜਾ ਉਹ ਨਹੀਂ ਆ। ਸੋ ਸਥਿਤੀ ਬਣ ਕਿੱਦਾਂ ਗਈ ਵੀ ਲਾਇਆ ਹੀ ਨਹੀਂ ਜਾ ਪਾ ਰਿਹਾ ਵੀ ਇਹ ਕੰਟੇਨਰ ਲਾਉਣ ਦੇ ਵਿੱਚ ਇੰਨੀ ਜ਼ਿਆਦਾ ਸਮੱਸਿਆ ਆ ਰਹੀ? ਨਹੀਂ, ਕੰਟੇਨਰ ਲਾਉਣ ਦੇ ਵਿੱਚ ਸਮੱਸਿਆ ਤਾਂ ਹੈਗੀ ਆ। ਇੱਕ ਤਾਂ ਸਮੱਸਿਆ ਹੈਗੀ ਆ ਕਿ ਚਲੋ ਜਿਹੜੀ ਪੋਰਟ ਵਰਕਰਸ ਹੈਗੇ ਆ ਉੱਥੇ ਇਸ਼ੂਜ਼ ਹੈਗੇ ਆ। ਚੈਸੀ ਸ਼ਾਰਟੇਜ ਬਹੁਤ ਜ਼ਿਆਦਾ ਹੋਈ ਪਈ ਹੈ। ਚੈਸੀ ਸ਼ਾਰਟੇਜ ਤਾਂ ਹੋਈ ਪਈ ਹੈ ਕਿਉਂਕਿ ਜਿਹੜੇ ਕੰਟੇਨਰਸ ਹੋਲਡ ਪਏ ਆ ਖਾਲੀ, ਜਿਹੜੇ ਕੰਟੇਨਰਸ ਜਿਹੜੇ ਆ ਮੂਵ ਨਹੀਂ ਹੋ ਰਹੇ ਪ੍ਰੋਪਰਲੀ ਜਾਂ ਕਿਸੇ ਢੰਗ ਦੇ ਨਾਲ ਜਿਹੜਾ ਸਪਲਾਈ ਚੇਨ 'ਚ ਡਿਸਟਰਪਸ਼ਨ ਹੈਗੀ ਉਹ ਕਿਸੇ ਨਾ ਕਿਸੇ ਢੰਗ, ਕਈ ਉਹਦੇ ਵਿੱਚ ਫੈਕਟਰ ਹੈਗੇ, ਇੱਕੋ ਫੈਕਟਰ ਨਹੀਂ ਹੈਗਾ ਕਿ ਕੋਵਿਡ ਕਰਕੇ ਉਹ ਸਲੋ ਹੋ ਗਿਆ। ਕਈ ਫੈਕਟਰ ਹੈਗੇ ਉਹਦੇ ਵਿੱਚ ਜਿਨ੍ਹਾਂ ਦੇ ਕਰਕੇ ਸਲੋ ਹੋਇਆ। ਔਰ ਇੱਕ ਫੈਕਟਰ ਉਹਨਾਂ 'ਚ ਇਹ ਵੀ ਆ ਕਿ ਇਸ ਵੇਲੇ ਜਿਹੜਾ ਪਹਿਲਾਂ ਹੁੰਦਾ ਸੀ ਨਾ ਕਿ ਜਿੰਨਾ ਸਮਾਨ ਉੱਧਰੋਂ ਬਾਹਰਲੇ ਕੰਟਰੀਆਂ 'ਚ ਇੱਧਰ ਆ ਰਿਹਾ ਦੈਨ ਇੱਧਰੋਂ ਵੀ ਕੁਛ ਨਾ ਕੁਛ ਐਕਸਪੋਰਟ ਹੋ ਰਿਹਾ, ਬਾਹਰ ਨੂੰ ਜਾ ਰਿਹਾ, ਇੰਪੋਰਟ ਹੋ ਰਿਹਾ, ਐਕਸਪੋਰਟ। ਹੁਣ ਉਹ ਬਾਹਰ ਨੂੰ ਘੱਟ ਜਾ ਰਿਹਾ ਹੈਗਾ ਇਵੇਂ ਲੱਗਦਾ ਹੈਗਾ। ਸੋ ਖਾਲੀ ਕੰਟੇਨਰ ਇੱਥੇ ਪਏ ਆ
ਜਿਨ੍ਹਾਂ ਦੇ ਵਿੱਚ ਜਾਣਾ ਚਾਹੀਦਾ ਸੀਗਾ ਬਾਹਰ ਨੂੰ, ਲੇਕਿਨ ਉਹ ਨਹੀਂ ਜਾ ਰਿਹਾ। ਤੇ ਉਹ ਚਾਹੇ ਇੱਥੋਂ ਦੀ ਪ੍ਰੋਡਕਸ਼ਨ ਘੱਟ ਕੀ ਕਰਕੇ, ਚਾਹੇ ਕੋਵਿਡ ਕਰਕੇ ਕਹਿ ਲਓ, ਕਿਸੇ ਰੀਜ਼ਨ ਕਰਕੇ, ਸੋ ਖਾਲੀ ਕੰਟੇਨਰ ਜਿਹੜੇ ਆ ਉਹ ਸਟੈਕ ਅਪ ਹੋ ਗਏ ਇੱਥੇ। ਸੋ ਉਹਨਾਂ ਕਰਕੇ ਹੁਣ ਏਸ਼ੀਆ ਦੇ ਵਿੱਚ ਖਾਲੀ ਕੰਟੇਨਰਸ ਦੀ ਸ਼ਾਰਟੇਜ ਚੱਲ ਰਹੀ ਆ। ਕਿਉਂ ਚੱਲ ਰਹੀ ਆ? ਕਿਉਂ ਕੰਟੇਨਰਸ ਖਾਲੀ ਇੱਧਰ ਪਏ ਆ। ਹੁਣ ਜਾਂ ਤਾਂ ਇੱਧਰੋਂ ਖਾਲੀ ਜਿਹੜੇ ਸ਼ਿਪ ਹੈਗੇ ਆ ਉਹ ਖਾਲੀ ਕੰਟੇਨਰਸ ਲੈ ਕੇ ਜਾਣ ਉੱਧਰ ਨੂੰ, ਕੁਛ ਨਾ ਕੁਛ ਕਰਨ ਤਾਂ ਕਿ ਇੱਦਾਂ ਦਾ ਜਿਹੜਾ ਮਸਲਾ ਆ ਹੱਲ ਹੋ ਸਕੇ। ਸੋ ਉਹਦੇ ਉੱਤੇ ਇਹ ਚੀਜ਼ ਕੋਸ਼ਿਸ਼ ਕਰ ਰਹੀਆਂ ਗਵਰਨਮੈਂਟਸ, ਪਰ ਹਾਲ ਦੀ ਘੜੀ ਜਿਹੜਾ ਐਰਕੀ ਹੌਲੀਡੇ ਸੀਜ਼ਨ ਹੈਗਾ, ਇਹ ਲੱਗ ਰਿਹਾ ਕਿ ਇਹਦੇ ਵਿੱਚ ਐਰਕੀ ਜਿਹੜੀਆਂ ਸਿਚੁਏਸ਼ਨਸ ਖੜੀਆਂ ਹੋਣਗੀਆਂ, ਕਾਫੀ ਜਿਹੜੀਆਂ ਵੀਅਰਡ ਸਿਚੁਏਸ਼ਨਸ ਹੈਗੀਆਂ, ਔਰ ਡੈਫੀਨੇਟਲੀ ਐਟ ਦਾ ਐਂਡ ਆਫ ਦਾ ਡੇ ਪ੍ਰਾਈਸਿਸ 'ਤੇ ਫਰਕ ਪਊਗਾ ਬਹੁਤ। ਸੋ ਮਹਿੰਗੀਆਂ ਹੋਣਗੀਆਂ ਜੀ ਕਿਉਂਕਿ ਡਿਮਾਂਡ ਵੱਧਦਾ, ਸਪਲਾਈ ਘੱਟ ਆ। ਸੋ ਇਹ ਬੇਸਿਕ ਇਕਨੋਮਿਕਸ 101 ਆ। ਸੋ ਇਹ ਹੁਣ ਇਹ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲੂਗੀ। ਸੋ ਤੇ ਜੇ ਤੁਹਾਡਾ ਸਵਾਲ ਹੋਇਆ ਤੁਸੀਂ ਕਾਲ ਵੀ ਕਰ ਸਕਦੇ ਆ। ਜੇ ਬਾਈ ਚਾਂਸ ਤੁਹਾਨੂੰ ਸਾਡੀ ਆਵਾਜ਼ ਨਹੀਂ ਸੁਣਦੀ ਤਾਂ ਅਸੀਂ ਤੁਹਾਨੂੰ ਇੱਧਰੋਂ ਕੰਟੈਕਟ ਕਰਾਂਗੇ। ਥੋੜ੍ਹਾ ਜਿਹਾ ਫਿਰ ਨਾਲ ਪੇਸ਼ੈਂਸ ਜਿਹੜੀ ਉਹ ਰੱਖਿਓ। ਬਾਕੀ ਟਰਾਈ ਕਰੋ ਫੇਸਬੁੱਕ ਜਾਂ ਯੂਟਿਊਬ ਦੇ ਉੱਤੇ ਜੇ ਤੁਸੀਂ ਦੇਖ ਰਹੇ ਹੈਗੇ, ਉੱਥੇ ਵੀ ਆਪਣਾ ਜਿਹੜਾ ਟਰੱਕਿੰਗ ਨਾਲ ਸੰਬੰਧਿਤ ਜਿਹੜਾ ਹੈ ਉਹ ਸਵਾਲ ਤੁਸੀਂ ਪੁੱਛ ਸਕਦੇ ਹੋ। 408 272 5200 ਜਿਹੜਾ ਆ ਉਹ ਫੋਨ ਨੰਬਰ ਆ। ਪੰਜਾਬੀ ਰੇਡੀਓ USA ਦਾ ਫੈਨ ਪੇਜ ਦੇ ਉੱਤੇ ਜਿਹੜਾ ਫੇਸਬੁੱਕ ਦੇ ਉੱਤੇ ਚੱਲ ਰਿਹਾ ਆ, ਯੂਟਿਊਬ ਦੇ ਉੱਤੇ ਵੀ ਇਸੇ ਨਾਮ ਦੇ ਉੱਤੇ ਚੈਨਲ ਆ, ਉੱਥੇ ਜਿਹੜਾ ਲਾਈਵ ਚੱਲ ਰਿਹਾ। ਸੋ ਉੱਥੋਂ ਤੁਸੀਂ ਜਾ ਕੇ ਸਵਾਲ ਜਿਹੜਾ ਉਹ ਪੁੱਛ ਸਕਦੇ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਸੁਪਰੀਮ ਕੋਰਟ ਜਿਹੜੇ ਆ ਉਹਨਾਂ ਦਾ ਨਵਾਂ ਸੈਸ਼ਨ ਜਿਹੜਾ ਟਰਮ ਆ ਉਹ ਸ਼ੁਰੂ ਹੋਈ ਆ। ਉਸ ਦੇ ਵਿੱਚ AB5 ਨੂੰ ਜਿਹੜੀ ਲੈ ਕੇ ਸੀਗਾ ਵੀ ਸ਼ਾਇਦ ਇਸ ਦੇ ਉੱਤੇ ਸੁਣਵਾਈ ਜਿਹੜੀ ਸੁਪਰੀਮ ਕੋਰਟ ਜਿਹੜੀ ਉਹ ਕਰ ਸਕਦੇ ਆ, ਪਰ ਉਹਨਾਂ ਨੇ ਇਸ ਦਾ ਰਿਵਿਊ ਕਰਨ ਦੇ ਲਈ ਇਨਕਾਰ ਕਰ ਦਿੱਤਾ ਆ। ਸੋ ਇਸ ਲਾਅ ਦਾ ਕਿੱਦਾਂ ਦਾ ਇੰਪੈਕਟ ਜਿਹੜਾ ਹੈ ਰਾਈਟ ਨਾਓ ਕੈਲੀਫੋਰਨੀਆ ਦੀ ਟਰੱਕਿੰਗ ਦੇ ਉੱਤੇ, ਕਹਿੰਦੇ ਕੁਝ ਖਾਸ ਜ਼ਿਆਦਾ ਅਸਰ ਨਹੀਂ ਪੈ ਰਿਹਾ ਹੈਗਾ। ਨਹੀਂ ਰਾਜਕਰਨ, ਇਹ ਐਕਚੁਅਲੀ ਨਾ ਇੱਕ ਪਿਛਲੇ ਵੀਕ ਦੇ ਵਿੱਚ ਗੜਬੜ ਹੋਈ ਹੈਗੀ ਹੈ ਕਿ ਇੱਕ ਰੀਡਰਸ ਵੱਲੋਂ ਇਹ ਖਬਰ ਜਿਹੜੀ ਆ ਇਹ ਪਬਲਿਸ਼ ਕਰ ਦਿੱਤੀ ਗਈ ਸੀਗੀ, ਪਰ ਇਸ ਵੇਲੇ AB5 ਦੇ ਰਿਲੇਟਿਡ ਸੁਪਰੀਮ ਕੋਰਟ ਦੇ ਸਾਹਮਣੇ ਦੋ ਕੇਸਿਸ ਉੱਥੇ ਪਏ ਹੋਏ ਨੇ। ਇੱਕ ਸੀਗਾ ਕੈਲ ਕਾਰਟਰੇਜ ਕੰਪਨੀ ਹੈਗੀ ਆ ਕੈਲੀਫੋਰਨੀਆ ਦੀ, ਉਹਨਾਂ ਦੇ ਵੱਲੋਂ ਸੀਗਾ, ਤੇ ਇੱਕ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਦੇ ਵੱਲੋਂ ਸੀਗਾ। ਸੋ ਦੋ ਕੇਸ ਉੱਥੇ ਸੀਗੇ। ਸੋ ਉਹਨਾਂ ਦੇ ਵਿੱਚੋਂ ਜਿਹੜਾ ਇਹ ਕੇਸ ਹੈਗਾ ਆ, ਇਹ ਕੈਲ ਕਾਰਟਰੇਜ ਦਾ ਜਿਹੜਾ ਕੇਸ ਹੈਗਾ ਉਹ ਉਹਨਾਂ ਨੇ ਡਿਨਾਈ ਕਰਤਾ ਲਿਸਨ ਕਰਨ ਤੋਂ ਸੁਪਰੀਮ ਕੋਰਟ ਨੇ। ਪਰ ਜਿਹੜਾ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਦਾ ਕੇਸ ਹੈਗਾ ਉਹ ਸਟਿਲ ਅਜੇ ਪੈਂਡਿੰਗ ਹੈਗਾ। ਸੋ ਇਸ ਕਰਕੇ ਇਸ ਡਿਨਾਇਲ ਦੇ ਨਾਲ ਕੋਈ ਖਾਸ ਫਰਕ ਨਹੀਂ ਪੈਣ ਵਾਲਾ, ਕਿਉਂਕਿ ਜਿਹੜੀ ਇੰਜੰਕਸ਼ਨ ਲੱਗੀ ਆ ਉਹ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਵਾਲੇ ਕੇਸ ਦੇ ਵਿੱਚ ਲੱਗੀ ਆ। ਸੋ ਇਹ ਪਿਛਲੇ ਵੀਕ ਦੇ ਵਿੱਚ ਕਾਫੀ ਜਿਹੜੀਆਂ ਆਪਣੀਆਂ ਨਿਊਜ਼ ਏਜੰਸੀਜ਼ ਜਾਂ ਸਾਨੂੰ ਵੀ ਬਹੁਤ ਕਾਲਸ ਆਈਆਂ ਹੈਗੀਆਂ ਇਹਦੇ ਵਿੱਚ, ਬਈ ਇਹ ਕੀ ਮਤਲਬ ਕਿ ਇਹ ਆਲਰੇਡੀ ਡਿਨਾਈ ਹੋ ਚੁੱਕਾ। ਪਰ ਉਹ ਖਬਰ ਆਈ ਸੀ ਰਿਊਟਰਸ ਦੇ ਵਿੱਚ, ਪਰ ਉਹਨਾਂ ਨੇ ਸਵੇਰੇ ਖਬਰ ਦਿੱਤੀ ਸੀ, ਸ਼ਾਮ ਤੱਕ ਉਹਨਾਂ ਨੇ ਆਪਣੀ ਕਰੈਕਸ਼ਨ ਕਰਤੀ ਸੀਗੀ ਕਿ ਇਹ ਉਹ ਵਾਲਾ ਕੇਸ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਵਾਲਾ ਕੇਸ ਨਹੀਂ ਹੈਗਾ। ਇਹ ਕੇਸ ਜਿਹੜਾ ਆ ਕੈਲ ਕਾਰਟਰੇਜ ਵਾਲਾ ਕੇਸ ਜਿਹੜਾ ਉਹ ਹੋਇਆ। ਬਟ ਡੈਫੀਨੇਟਲੀ ਰਾਜਕਰਨ ਇੱਥੇ ਇਹ ਇੱਕ ਇਸ਼ਾਰਾ ਹੈਗਾ, ਕਿਉਂਕਿ ਜਦੋਂ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਇਹ ਕੇਸ ਸ਼ੁਰੂ ਹੋਏ ਸੀਗੇ 3 ਸਾਲ ਪਹਿਲਾਂ, ਉਦੋਂ ਦੋ ਕੇਸਿਸ ਸੀਗੇ ਵੈਸਟਰਨ ਸਟੇਟ ਟਰੱਕਿੰਗ ਐਸੋਸੀਏਸ਼ਨ ਤੇ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਦਾ। ਉਦੋਂ ਵੀ ਜਿਹੜਾ ਵੈਸਟਰਨ ਸਟੇਟ ਟਰੱਕਿੰਗ ਐਸੋਸੀਏਸ਼ਨ ਦਾ ਕੇਸ ਸੀਗਾ ਉਹ ਰਾਈਟ ਵੇ ਥਰੋ ਆਊਟ ਹੋ ਗਿਆ ਸੀਗਾ, ਤੇ ਜਿਹੜਾ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਦਾ, ਕਿਉਂਕਿ ਉਹ ਪਾਵਰਫੁਲ ਹੈਗੇ ਆ, ਸਟਰੋਂਗ ਹੈਗੇ ਆ, ਮਨੀ ਹੈਗੀ ਆ, ਸੋ ਉਹ ਥੋੜਾ ਅੱਗੇ ਵਧਿਆ ਸੀਗਾ। ਹੁਣ ਵੀ ਜਿਹੜਾ ਇਹ ਇਸ਼ਾਰਾ ਹੈਗਾ, ਕਿਉਂਕਿ ਟੋਟਲ ਜੇ ਇੱਦਾਂ ਦੇ ਕੇਸਿਸ ਦੇ ਉੱਤੇ ਨਜ਼ਰ ਮਾਰੀਏ, ਪਿਛਲੇ ਵੇਰਵੇ ਦੇਖੀਏ, ਤੇ ਉਹਨਾਂ ਦੇ ਵਿੱਚ ਇੱਦਾਂ ਦੇ ਜਿਹੜੇ ਕੇਸਿਸ ਜਾਂਦੇ ਹੈਗੇ ਉਹ 2% ਚਾਂਸ ਹੈਗੇ ਆ ਕਿ ਸੁਪਰੀਮ ਕੋਰਟ ਉਹਨਾਂ ਕੇਸਿਸ ਨੂੰ ਪਿਕਅਪ ਕਰ ਸਕਦੀ ਹੈ, ਸੁਣ ਸਕਦੀ ਹੈ, ਜਾਂ ਉਹਨਾਂ ਦੇ ਉੱਤੇ ਵਿਚਾਰ ਕਰ ਸਕਦੀ ਹੈ। ਸੋ 98% ਚਾਂਸਿਸ ਡਿਨਾਇਲ ਦੇ ਹੈਗੇ ਆ। ਸੋ ਹੁਣ ਜਿਹੜਾ ਇਹ ਕੇਸ ਡਿਨਾਈ ਹੋਣਾ ਆ, ਇਹ ਇੱਕ ਇਸ਼ਾਰਾ ਕਰਦਾ ਆ ਆਉਣ ਵਾਲੇ ਸਮੇਂ ਵੱਲ ਜੇ ਦੇਖੀਏ ਤੇ। ਸੋ ਅਸੀਂ ਤਾਂ ਬੇਸਿਕਲੀ ਤਾਂ ਆਪਣੀ ਕਮਿਊਨਿਟੀ ਨੂੰ, ਆਪਣੇ ਟਰੱਕਰ ਇੰਡਸਟਰੀ ਨੂੰ, ਜਿਹੜੀ ਆਪਣੀ ਪੰਜਾਬੀ ਟਰੱਕਿੰਗ ਇੰਡਸਟਰੀ ਹੈਗੀ ਆ, ਉਹਨਾਂ ਨੂੰ ਇਹੋ ਹੀ ਕਵਾਂਗੇ ਕਿ ਜੇ ਤੁਸੀਂ AB5 ਦੇ ਕਿਸੇ ਹਿੱਸੇ ਦੇ ਨਾਲ ਵੀ ਤੁਸੀਂ ਰਿਲੇਟਡ ਹੈਗੇ ਆ ਜਾਂ ਤੁਹਾਡੇ ਤੇ ਇਫੈਕਟ ਕਰਦਾ ਹੈਗਾ, ਤੇ ਪਲੀਜ਼ ਆਪਣਾ ਜਿਹੜਾ ਬਿਜ਼ਨਸ ਮਾਡਲ ਹੈਗਾ ਉੱਤੇ ਜ਼ਰੂਰ ਵਿਚਾਰ ਕਰਨਾ ਸ਼ੁਰੂ ਕਰੋ ਕਿ ਬਿਜ਼ਨਸ ਮਾਡਲ ਤੁਹਾਡਾ ਕਿਵੇਂ ਦਾ ਹੈਗਾ, ਕਿਵੇਂ ਤੁਹਾਨੂੰ AB5 ਜਿਹੜਾ ਇਫੈਕਟ ਕਰੂਗਾ,
ਤੇ ਕਿਵੇਂ ਤੁਸੀਂ ਜਿਹੜਾ ਨਵਾਂ ਬਿਜ਼ਨਸ ਮਾਡਲ ਹੈਗਾ ਉਹਨੂੰ ਤੁਸੀਂ ਧਾਰਨ ਕਰਨਾ ਜਾਂ ਅਪਣਾਉਣਾ ਹੈਗਾ। ਸੋ ਇਹ ਚੀਜ਼ ਜਿਹੜੀ ਆ ਇਹ ਹੁਣ ਤੋਂ ਵਿਚਾਰ ਜਿਹੜੀ ਆ ਕਰਨੀ ਸ਼ੁਰੂ ਕਰੋ। ਵਿਚਾਰ ਤਾਂ ਪਹਿਲਾਂ ਤੋਂ ਕਰਨੀਆਂ ਸ਼ੁਰੂ ਕਰਨੀਆਂ ਚਾਹੀਦੀਆਂ ਸੀਗੀਆਂ ਜਦੋਂ ਦਾ ਇਹ ਕੇਸ ਚੱਲ ਰਿਹਾ ਹੈਗਾ, ਬਟ ਹੁਣ ਵੀ ਮੌਕਾ ਹੈਗਾ ਕਿ ਜਿਹੜੇ ਵੀ ਲੋਕੀ ਇਹਦੇ ਨਾਲ, ਔਰ ਖਾਸ ਕਰਕੇ ਜਿਹੜੀ ਕੰਪਨੀਜ਼ ਹੈਗੀਆਂ ਜਿਨ੍ਹਾਂ ਦੇ ਟ੍ਰੇਲਰ ਲੀਸਿੰਗ ਹੈਗੀ ਆ, ਕਿ ਕੰਪਨੀ ਨੇ ਆਪਣਾ ਟ੍ਰੇਲਰ ਲੀਜ਼ ਕੀਤਾ ਹੋਇਆ ਆ ਓਨਰ ਆਪਰੇਟਰ ਨੂੰ, ਔਰ ਓਨਰ ਆਪਰੇਟਰ ਟ੍ਰੇਲਰ ਪੁੱਲ ਕਰ ਰਿਹਾ ਔਰ ਸਿਰਫ ਉਹਨਾਂ ਦੇ ਲਈ ਹੀ ਕੰਮ ਕਰ ਰਿਹਾ ਹੈਗਾ। ਸੋ ਇਹ ਜਿਹੜੀਆਂ ਕੰਪਨੀਜ਼ ਹੈਗੀਆਂ ਇਹ ਕਾਫੀ ਇਸ ਲਾਅ ਦੇ ਬਿਲਕੁਲ ਕਰੀਬ ਹੈਗੀਆਂ, ਬਿਲਕੁਲ ਇਹਨਾਂ ਦੇ ਉੱਤੇ ਉਹ ਚੀਜ਼ ਜਿਹੜੀ ਆ ਉਹ ਲਾਗੂ ਹੁੰਦੀ ਆ, ਡਾਇਰੈਕਟ ਕੰਟਰੋਲ ਦੀ ਤੇ ਸੇਮ ਬਿਜ਼ਨਸ ਦੇ ਵਿੱਚ ਵੀ। ਸੋ 2 ਕੰਡੀਸ਼ਨਾਂ ਇਹ ਪੂਰੀਆਂ ਨਹੀਂ ਕਰਦੇ ਹੈਗੇ ABC ਟੈਸਟ ਦੀਆਂ। ਸੋ ਜੇ ਤੁਹਾਡਾ ਬਿਜ਼ਨਸ ਇੱਦਾਂ ਦਾ ਹੈਗਾ, ਦੇਖੋ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ, ਕਾਨੂੰਨ ਆਉਂਦੇ ਰਹਿੰਦੇ ਆ, ਕਾਨੂੰਨ ਬਦਲਦੇ ਰਹਿੰਦੇ ਆ, ਪਰ ਅਸੀਂ ਆਪਣੇ ਇੱਕ ਬਿਜ਼ਨਸ ਮਾਡਲ ਤੇ ਸਟਕ ਨਾ ਹੋਈਏ, ਠੀਕ ਹੈ ਨਾ। ਜਦੋਂ ਅਸੀਂ ਇੱਕ ਬਿਜ਼ਨਸ ਮਾਡਲ ਤੇ ਸਟਕ ਹੋ ਜਾਂਦੇ ਹਾਂ ਨਾ, ਉਦੋਂ ਅਸੀਂ ਪ੍ਰੋਬਲਮ 'ਚ ਆਉਂਦੇ ਹਾਂ, ਉਦੋਂ ਅਸੀਂ ਕਾਨੂੰਨ ਤੋੜਨ ਦੀ ਕੋਸ਼ਿਸ਼ ਕਰਦੇ ਹਾਂ, ਆਪਣਾ ਬਿਜ਼ਨਸ ਮਾਡਲ ਨਹੀਂ ਚੇਂਜ ਕਰਦੇ। ਸੋ ਰਾਈਟ ਨਾਓ ਇਹ ਸਮਾਂ ਆ, ਚੇਂਜ ਯੋਰ ਬਿਜ਼ਨਸ ਮਾਡਲ, ਤਰੀਕਾ ਲੱਭੋ ਕਿਸ ਤਰ੍ਹਾਂ ਤੁਸੀਂ ਇਹਨੂੰ ਕਰ ਸਕਦੇ ਆ। ਜਿਹੜੀ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਸ਼ਨ ਹੈਗੀ ਆ ਉਹਦੇ ਵਿੱਚ 13 ਜਿਹੜੀਆਂ ਹੈਗੀਆਂ ਤੁਹਾਡੀਆਂ ਸ਼ਰਤਾਂ, ਜਿਹੜੀਆਂ ਜੇ ਤੁਸੀਂ 13 ਸ਼ਰਤਾਂ ਪੂਰੀਆਂ ਕਰਦੇ ਹੈਗੇ ਆ ਤੇ ਤੁਸੀਂ ਆਪਣਾ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਸ਼ਨ ਲੈ ਸਕਦੇ ਆ ਇਸ ਲਾਅ ਦੇ ਤਹਿਤ ਵੀ, ਠੀਕ ਹੈ ਨਾ। ਜੇ ਤੁਸੀਂ ਮਤਲਬ ਕਿ ਉਸ ਹਿਸਾਬ ਨਾਲ ਚੱਲਣਾ ਹੈਗਾ, ਜਿਹੜੇ ਓਨਰ ਆਪਰੇਟਰ ਹੈਗੇ ਉਹਨਾਂ ਵਾਸਤੇ ਗੱਲ ਕਰ ਰਿਹਾ ਮੈਂ। ਸੋ ਓਨਰ ਆਪਰੇਟਰ ਜਿਹੜੇ ਹੈਗੇ ਆ ਉਹ ਜੇ 13 ਸ਼ਰਤਾਂ ਪੂਰੀਆਂ ਕਰਦੇ ਆ ਤੇ ਉਹ ਆਪਣਾ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਸ਼ਨ ਲੈ ਕੇ ਇਸ AB5 ਚੋਂ ਬਾਹਰ ਨਿਕਲ ਸਕਦੇ ਆ। ਜਿਹੜੀ ਗੱਲ AB5 ਦੀ ਆ, AB5 ਦੇ ਉੱਤੇ ਜਿਹੜਾ ਹੈਗਾ ਉਹ ਇਹ ਆ ਕਿ ਜਿਹੜੇ ਡਰਾਈਵਰ ਹਾਇਰਿੰਗ ਹੈਗੀ ਆ, ਡਰਾਈਵਰ ਹਾਇਰਿੰਗ ਜਿਹੜੀ ਹੈਗੀ ਆ, ਸੌਰੀ ਜਿਹੜੇ ਡਰਾਈਵਰਸ ਹੈਗੇ ਆ ਜਿਹੜੇ ਉਹਨਾਂ ਨੂੰ 1099 ਦਿੰਦੇ ਹੈਗੇ ਆ, ਉਹ ਤੁਸੀਂ ਟੋਟਲੀ ਇਹਦੇ ਨਾਲ ਕੋਈ ਉਹਦਾ ਲੇਖਾ ਦੇਖਾ ਨਹੀਂ ਹੈਗਾ, ਉਹਦੇ ਨਾਲ ਕੋਈ ਵੀ ਇਹਦਾ ਮਤਲਬ ਕਿ ਸਰੋਕਾਰ ਨਹੀਂ ਹੈਗਾ। ਜੇ ਤੁਸੀਂ ਡਰਾਈਵਰ ਨੂੰ 1099 ਦਿੰਦੇ ਆ, ਉਹ ਕੱਲ੍ਹ ਵੀ ਗਲਤ ਸੀਗਾ, ਉਹ ਅੱਜ ਵੀ ਗਲਤ ਹੈ ਤੇ ਉਹ ਕੱਲ੍ਹ ਵੀ ਗਲਤ ਰਹੇਗਾ। ਸੋ ਉਹ ਜਿਹੜੀ ਚੀਜ਼ ਆ ਉਹਨੂੰ ਇਹਦੇ ਨਾਲ ਮਿਕਸਅਪ ਨਾ ਕਰੋ। ਤੇ ਜਿਹੜੀ ਇਸ ਵੇਲੇ ਚੀਜ਼ ਹੈਗੀ ਆ ਇਹ ਆ ਕਿ ਤੁਹਾਡਾ ਜਿਹੜਾ ਇਹ ਕੰਮ ਹੈਗਾ ਆ, ਜੇ ਤੁਸੀਂ ਬਿਜ਼ਨਸ ਇੱਦਾਂ ਦਾ ਕਰਦੇ ਹੈਗੇ ਆ ਜਿਹਦੇ ਵਿੱਚ ਇਹ ਤੁਹਾਡਾ AB5 ਤੁਹਾਡੇ ਤੇ ਲਾਗੂ ਹੁੰਦਾ, ਤੇ ਪਲੀਜ਼ ਆਪਣਾ ਜਿਹੜਾ ਬਿਜ਼ਨਸ ਮਾਡਲ ਹੈ ਉੱਤੇ ਥੋੜ੍ਹਾ ਜਿਹਾ ਧਿਆਨ ਦਿਓ। ਜੀ ਜੀ ਬਿਲਕੁਲ। ਸੋ ਅਗਲੀ ਜਿਹੜੀ ਆਪਾਂ ਰਮਨ ਜੀ ਜੇ ਗੱਲ ਕਰਦੇ ਜਾਈਏ, FMCSA ਨੇ ਜਿਹੜਾ ਆ ਹੁਣ ਨਵੇਂ ਡਰਾਈਵਰ ਬੈਨ ਦੇ ਜਿਹੜੇ ਰੂਲਸ ਆ ਉਹ ਇਸ਼ੂ ਕੀਤੇ ਨੇ ਡਰੱਗ ਤੇ ਅਲਕੋਹਲ ਅਬਿਊਜ਼ਰਸ ਆ ਉਹਨਾਂ ਦੇ ਲਈ। ਜੀ ਬਿਲਕੁਲ ਰਾਜਕਰਨ, ਇਹ ਇੱਕ ਨਵਾਂ ਜਿਹੜਾ ਇਸ਼ੂ ਹੈਗਾ ਆ ਉਹਦੇ ਉੱਤੇ ਇੱਕ ਨਵਾਂ ਡਰਾਈਵਰ ਬੈਨ ਰੂਲ ਜਿਹੜਾ ਆ ਡਰੱਗ ਐਂਡ ਅਲਕੋਹਲ ਅਬਿਊਜ਼ਰਸ ਦਾ, ਇਹ ਇੱਕ ਨਾ ਤਾਲਮੇਲ ਨਹੀਂ ਬਣ ਰਿਹਾ ਸੀਗਾ। ਜਿਹੜੀ ਇੱਕ FMCSA ਹੈਗੀ ਆ, ਉਧਰ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਹੈਗਾ, ਤੇ ਇੱਧਰ ਜਿਹੜੀਆਂ ਸਟੇਟ ਏਜੰਸੀਜ਼ ਹੈਗੀਆਂ ਜਿਹੜੀਆਂ ਕਮਰਸ਼ੀਅਲ ਲਾਇਸੈਂਸ ਦਿੰਦੀਆਂ ਹੈਗੀਆਂ, ਜਿੱਦਾਂ ਆਪਣੀ DMV ਹੈਗੀ ਆ। ਸੋ ਇਹ ਜਿਹੜੀਆਂ ਏਜੰਸੀਜ਼ ਹੈਗੀਆਂ ਇਹਨਾਂ ਦਾ ਤਾਲਮੇਲ ਨਹੀਂ ਸੀ ਚੱਲ ਰਿਹਾ ਹੈਗਾ FMCSA ਦੇ ਨਾਲ ਤੇ ਪਲੱਸ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੇ ਨਾਲ। ਸੋ ਬੇਸਿਕਲੀ ਕੀ ਆ ਕਿ ਹੁਣ FMCSA ਵੱਲੋਂ ਇਹ ਨਵਾਂ ਰੂਲ ਜਿਹੜਾ ਆ ਡਰਾਈਵਰ ਬੈਨ ਰੂਲ ਜਿਹੜਾ ਆ ਇਹ ਕੀਤਾ ਜਾ ਰਿਹਾ ਕਿ ਤਾਂ ਕਿ ਜਿਹੜੀਆਂ ਸਟੇਟ ਏਜੰਸੀਜ਼ ਹੈਗੀਆਂ ਉਹ ਵਿਦਨ 60 ਡੇਜ਼ ਆਫ ਨੋਟੀਫਿਕੇਸ਼ਨ, ਜੇ ਤੁਹਾਨੂੰ ਡਰੱਗ ਐਂਡ ਅਲਕੋਹਲ ਦੀ ਵਾਇਲੇਸ਼ਨ ਮਿਲ ਜਾਂਦੀ ਆ ਕਿਸੇ ਨੂੰ ਤੇ ਉਹਦੇ ਕੋਲ ਕਮਰਸ਼ੀਅਲ ਡਰਾਈਵਰ ਲਾਇਸੈਂਸ ਹੈਗਾ, ਤੇ ਵਿਦਨ 60 ਡੇਜ਼ ਉਹਨਾਂ ਨੂੰ ਇਹ ਜਿਹੜਾ ਉਹਦਾ ਲਾਇਸੈਂਸ ਹੈਗਾ ਕਮਰਸ਼ੀਅਲ ਤੋਂ ਡਾਊਨਗ੍ਰੇਡ ਕਰਨਾ ਪਊਗਾ, ਉਹਨੂੰ ਰੈਗੂਲਰ ਲਾਇਸੈਂਸ ਤੇ ਲਿਆਉਣਾ ਪਊਗਾ। ਸੋ ਇਹ ਜਿਹੜੀਆਂ ਚੀਜ਼ਾਂ ਆ ਇਹ ਪਹਿਲਾਂ ਨਹੀਂ ਸੀ, ਹੋ ਨਹੀਂ ਸੀ ਰਹੀਆਂ, ਔਰ ਕਾਫੀ ਗੈਪ ਹੈਗਾ, ਇਨਫੋਰਮੇਸ਼ਨ ਗੈਪ ਹੈਗਾ। ਦੂਜੇ ਪਾਸੇ FMCSA ਨੇ ਇਹ ਵੀ ਗੱਲ ਕੀਤੀ ਹੈਗੀ ਆ ਕਿ ਉਹ ਜਿਹੜੀਆਂ ਸਟੇਟ ਏਜੰਸੀਜ਼ ਹੈਗੀਆਂ ਇਹਨਾਂ ਦੀ ਪਾਰਟੀਸਪੇਸ਼ਨ, ਇਹਨਾਂ ਦਾ ਐਕਸੈਸ ਟੂ ਜਿਹੜਾ ਆਪਣਾ ਹੈਗਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਆ, ਉਹਦੇ ਵਿੱਚ ਇਹਨਾਂ ਦਾ ਐਕਸੈਸ ਜਿਹੜਾ ਆ ਉਹ ਵਧਾਉਣ ਦੀ ਗੱਲ ਕਰ ਰਿਹਾ ਹੈਗਾ। ਇੱਥੇ ਕਾਫੀ ਜਿਹੜੀ ਇਸ ਵੇਲੇ ਜੋ ਇਹ ਲਾਅ ਆ ਰਿਹਾ ਹੈਗਾ ਆ, ਜੋ ਇਹ ਜਿਹੜਾ ਬੈਨ ਹੈਗਾ, ਬੈਨ ਵਾਲਾ ਲਾਅ ਜਿਹੜਾ ਆ ਰਿਹਾ ਹੈਗਾ, ਇਹਦੇ ਵਿੱਚ ਇਹਨਾਂ ਨੇ ਕਾਫੀ ਜਿਹੜੀ ਇਨਫੋਰਸਮੈਂਟ ਪਾਵਰ ਹੈ ਪੁਲਿਸ ਨੂੰ ਦਿੱਤੀ ਹੈਗੀ ਆ।
ਇਨਫੋਰਸਮੈਂਟ ਪਾਵਰ, ਤਾਂ ਕਿ ਜਿਹੜੇ ਲਾਇਸੈਂਸ ਹੈਗੇ ਆ, ਜਿਹੜੇ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦੇ ਵਿੱਚ ਪੋਜ਼ੀਟਿਵ ਆ ਚੁੱਕੇ ਆ, ਜਾਂ ਜਿਨ੍ਹਾਂ ਨੇ ਡਰੱਗ ਟੈਸਟ ਕਰਾਉਣ ਤੋਂ ਨਾ ਕਰਤੀ ਆ, ਜਾਂ ਕੁਛ ਇੱਦਾਂ ਦੇ ਚੱਕਰਾਂ ਦੇ ਵਿੱਚ ਹੈਗੇ ਆ, ਸੋ ਉਹਨਾਂ ਦੀ ਜਿਹੜੀ ਅਪਡੇਟਸ ਆ ਉਹ ਤੁਹਾਡੇ ਪੂਰੇ ਉੱਥੇ ਪਹੁੰਚਣੇ ਚਾਹੀਦੇ ਆ। ਔਰ ਇੱਕ ਹੋਰ ਚੀਜ਼ ਹੈਗੀ ਆ ਰਾਜਕਰਨ, ਕਿ ਜਦੋਂ ਮੰਨ ਲਓ ਤੁਹਾਡੀ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦੇ ਵਿੱਚ ਤੁਹਾਡੀ ਰਿਪੋਰਟ ਹੋ ਜਾਂਦੀ ਆ ਕਿ ਤੁਸੀਂ ਡਰੱਗ ਟੈਸਟ ਲੈਣ ਤੋਂ ਨਾ ਕਰਤੀ, ਜਾਂ ਤੁਹਾਡਾ ਡਰੱਗ ਟੈਸਟ ਪੋਜ਼ੀਟਿਵ ਆ ਗਿਆ, ਠੀਕ ਹੈ ਨਾ। ਸੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਦੈਨ ਤੁਹਾਨੂੰ ਜਿਹੜਾ ਸਬਸਟੈਂਸ ਅਬਿਊਜ਼ ਪ੍ਰੋਫੈਸ਼ਨਲ ਹੁੰਦਾ ਹੈ ਨਾ, ਉਹਦੇ ਕੋਲ ਭੇਜ ਦਿੱਤਾ ਜਾਂਦਾ। ਸਬਸਟੈਂਸ ਅਬਿਊਜ਼ ਪ੍ਰੋਫੈਸ਼ਨਲ ਜਿਹੜਾ ਆ ਉਹ ਤੁਹਾਨੂੰ ਇੱਕ ਪ੍ਰੋਗਰਾਮ ਦਿੰਦਾ ਆ, ਜਿਹਦੇ ਵਿੱਚ ਕਿ ਤੁਸੀਂ ਮੁੜ ਕੇ ਕਲਾਸਿਸ ਲਾਉਣੀਆਂ ਹੁੰਦੀਆਂ ਆ। ਕਲਾਸਿਸ ਲਾਉਣ ਦੇ ਨਾਲ ਨਾਲ ਤੁਸੀਂ ਨੈਕਸਟ ਫॉर 1 ਈਅਰ ਤੁਸੀਂ 7 ਵਾਰੀ ਅਗਲੇ ਸਾਲ ਦੇ ਵਿੱਚ ਡਰੱਗ ਟੈਸਟ ਕਰਾਉਣਾ ਹੈਗਾ। ਤੁਹਾਨੂੰ ਸਕੈਜੂਲ ਦਿੱਤਾ ਜਾਂਦਾ ਹੈਗਾ। ਉਹ ਰਿਟਰਨ ਟੂ ਡਿਊਟੀ ਪ੍ਰੋਸੈਸ ਤੁਹਾਡਾ ਕਹਿਲਾਉਂਦਾ ਆ। ਰਿਟਰਨ ਟੂ ਡਿਊਟੀ ਪ੍ਰੋਸੈਸ ਦੇ ਵਿੱਚ ਤੁਹਾਨੂੰ ਇੱਕ ਉਹਨਾਂ ਨੇ ਪੂਰੇ ਦਾ ਪੂਰਾ 6 ਮਹੀਨੇ ਤੋਂ ਲੈ ਕੇ ਸਾਲ ਤੱਕ, ਡਿਪੈਂਡ ਕਰਦਾ ਤੁਹਾਡਾ ਜਿਹੜਾ ਸੈਪ ਪ੍ਰੋਫੈਸ਼ਨਲ ਹੈਗਾ, ਜਿਹੜਾ ਸਬਸਟੈਂਸ ਅਬਿਊਜ਼ ਪ੍ਰੋਫੈਸ਼ਨਲ ਹੈਗਾ, ਉਹ ਤੁਹਾਨੂੰ ਕੀ ਰਿਕਮੈਂਡ ਕਰਦਾ, ਤੁਹਾਡੀ ਟਿਕਟ ਦੇ ਆਧਾਰ ਦੇ ਉੱਤੇ ਤੁਹਾਨੂੰ ਕਿੱਡੀ ਲੰਮਾ ਤੁਹਾਨੂੰ ਟਾਈਮ ਦਿੰਦਾ, 6 ਮਹੀਨੇ ਦਿੰਦਾ, ਸਾਲ ਦਿੰਦਾ। ਸੋ ਉਹਦੇ ਦਰਮਿਆਨ ਜਿਹੜਾ ਤੁਸੀਂ ਸਾਰਾ ਕੰਮ ਕਰਨਾ ਆ ਉਹ ਰਿਟਰਨ ਟੂ ਡਿਊਟੀ ਪ੍ਰੋਸੈਸ ਹੈਗਾ। ਸੋ ਜੇ ਤੁਸੀਂ ਉਹ ਕੰਪਲੀਟ ਕਰਦੇ ਆ ਤੇ ਤਾਂ ਜਾ ਕੇ ਤੁਹਾਨੂੰ ਦੁਬਾਰਾ ਟਰੱਕਿੰਗ ਦੇ ਵਿੱਚ ਐਂਟਰ ਤੁਸੀਂ ਕਰ ਸਕਦੇ ਆ। ਸੋ ਜੇ ਉਹ ਤੁਸੀਂ ਉਸ ਦਰਮਿਆਨ ਜਦ ਤੁਸੀਂ ਰਿਟਰਨ ਟੂ ਡਿਊਟੀ ਪ੍ਰੋਸੈਸ ਕਰ ਰਹੇ ਹੈਗੇ ਆ, ਉਸ ਦਰਮਿਆਨ ਤੁਹਾਡਾ ਲਾਇਸੈਂਸ ਜਿਹੜਾ ਉਹ ਡਾਊਨਗ੍ਰੇਡ ਕਰਕੇ C ਕਲਾਸ ਕੀਤਾ ਜਾਣਾ ਚਾਹੀਦਾ। ਤੁਸੀਂ ਉਸ ਦਰਮਿਆਨ ਟਰੱਕ ਨਹੀਂ ਚਲਾ ਸਕਦੇ, ਠੀਕ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਕਾਫੀ ਇੰਪੋਰਟੈਂਟ ਹੈਗੀਆਂ। ਇਸ ਵੇਲੇ ਡਰਾਈਵਰ ਸ਼ੋਰਟੇਜ ਪਹਿਲਾਂ ਹੀ ਬਹੁਤ ਚੱਲ ਰਹੀ ਹੈਗੀ ਆ। ਇਸ ਵੇਲੇ ਆਪਾਂ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦੇ ਵਿੱਚ ਆਪਾਂ ਤਕਰੀਬਨ 1 ਲੱਖ ਦੇ ਕਰੀਬ ਪਹੁੰਚ ਚੁੱਕੇ ਆ, ਜਿਹੜੇ ਕਿ ਪੋਜ਼ੀਟਿਵ ਡਰਾਈਵਰਸ ਮਤਲਬ ਕਿ ਉੱਥੇ ਜਾ ਚੁੱਕੇ ਆ। ਔਰ ਇਹਦੇ ਵਿੱਚੋਂ ਸਿਰਫ ਤੇ ਸਿਰਫ 22% ਜਿਹੜੇ ਆ ਉਹ ਰਿਟਰਨ ਟੂ ਡਿਊਟੀ ਜਾਂ ਜਿਹੜਾ ਪ੍ਰੋਸੈਸ ਹੈਗਾ ਉਹ ਪੂਰਾ ਕਰਕੇ ਵਾਪਸ ਜਿਹੜਾ ਜੌਬ ਤੇ ਆਏ ਹੈਗੇ ਆ। ਸੋ ਇਹ ਜਿਹੜਾ ਪ੍ਰੋਸੈਸ ਹੈਗਾ, ਇਹਦੇ ਵਿੱਚ ਤੁਹਾਨੂੰ ਫੋਲੋ ਅਪ ਕਰਨਾ ਪੈਂਦਾ ਕਲੀਨਿਕ ਦੇ ਨਾਲ ਟਾਈਮ ਟੂ ਟਾਈਮ। ਜਦੋਂ ਤੁਹਾਨੂੰ ਦੱਸਿਆ ਗਿਆ ਤੁਸੀਂ ਵਾਪਸ ਜਾ ਕੇ ਆਪਣਾ ਡਰੱਗ ਟੈਸਟ ਕਰਵਾਉਣਾ ਹੈਗਾ। ਔਰ ਇਹ ਜਿਹੜਾ ਡਰੱਗ ਟੈਸਟ ਆ, ਜਦੋਂ ਤੁਹਾਨੂੰ ਇੱਦਾਂ ਦਾ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਜਾਂਦੇ ਆ ਜਿੱਦਾਂ ਤੁਸੀਂ ਨਾਰਮਲ ਡਰੱਗ ਟੈਸਟ ਕਰਦੇ ਆ, ਉੱਥੇ ਤੁਹਾਡਾ ਨਾਰਮਲ ਹੁੰਦਾ ਕਿ ਤੁਸੀਂ ਰੈਸਟਰੂਮ 'ਚ ਜਾ ਕੇ ਆਪਣਾ ਯੂਰਿਨ ਜਿਹੜਾ ਪ੍ਰੋਵਾਈਡ ਕਰਦੇ ਆ। ਪਰ ਜੇ ਤੁਸੀਂ ਰਿਟਰਨ ਟੂ ਡਿਊਟੀ ਪ੍ਰੋਸੈਸ ਦੇ ਵਿੱਚ ਤੁਸੀਂ ਵਾਪਸ ਜਾਂਦੇ ਆ, ਫੋਲੋ ਅਪ ਦੇ ਵਿੱਚ ਵਾਪਸ ਜਾਂਦੇ ਡਰੱਗ ਟੈਸਟ 'ਚ, ਫਿਰ ਤੁਹਾਨੂੰ ਉੱਥੇ ਅਬਜ਼ਰਵ ਡਰੱਗ ਟੈਸਟ ਕੀਤਾ ਜਾਂਦਾ। ਤੁਹਾਨੂੰ ਸਾਹਮਣੇ ਤੁਹਾਡੇ ਕੋਈ ਖੜਾ ਹੁੰਦਾ ਆ ਜਿਹੜਾ ਤੁਹਾਨੂੰ ਵਾਚ ਕਰਦਾ ਆ ਕਿ ਤੁਸੀਂ ਪ੍ਰੋਪਰਲੀ ਸਾਰਾ ਕੁਝ ਕਰ ਰਹੇ ਹੈਗੇ, ਪ੍ਰੋਪਰਲੀ ਤੁਸੀਂ ਯੂਰਿਨ ਦੇ ਰਹੇ ਹੈਗੇ। ਸੋ ਇਹ ਬੜਾ ਡੀਟੇਲ ਪ੍ਰੋਗਰਾਮਸ ਹੈਗੇ ਆ ਜਿਹਦੇ ਵਿੱਚ ਕਿ ਲੋਕਾਂ ਨੂੰ ਲੰਘਣਾ ਪੈਂਦਾ ਹੈ। ਜੇ ਉਹ ਇੱਕ ਵਾਰੀ ਇੱਧਰ ਪੈ ਜਾਣ, ਇੱਧਰ ਆ ਜਾਣ, ਉਹਨਾਂ ਦੀ ਇੱਧਰਲੇ ਪਾਸੇ ਲੱਗ ਜਾਵੇ ਕਿਤੇ ਟਿਕਟ, ਤੇ ਫਿਰ ਇਹ ਬਹੁਤ ਔਖਾ ਪ੍ਰੋਸੈਸ ਹੈਗਾ, ਸੌਖਾ ਨਹੀਂ। ਤਦੇ ਹੀ ਸਿਰਫ 22% ਲੋਕੀ ਜਿਹੜੇ ਆ ਉਹ ਵਾਪਸ ਆ ਰਹੇ ਹੈਗੇ ਆ ਜੌਬ ਦੇ ਵਿੱਚ ਆਫਟਰ ਇਸ ਪ੍ਰੋਸੈਸ ਦੇ ਵਿੱਚ ਜਾਣ ਦੇ ਬਾਅਦ। ਜੀ ਬਿਲਕੁਲ, ਸਖਤੀ ਤਾਂ ਜਿਹੜੀ ਉਹ ਕਰ ਰਹੇ ਆ, ਪਰ ਨਾਲ ਦੇ ਨਾਲ ਸਿਚੁਏਸ਼ਨ ਜਿੱਦਾਂ ਕਿਹਾ ਵੀ ਜਿਹੜੀ ਟਰੱਕ ਸ਼ਾਰਟੇਜ ਉਸ ਦੀ ਵੀ ਜਿਹੜੀ ਉਹ ਨਾਲ ਬਣੀ ਪਈ ਹੈਗੀ ਆ। ਸੋ ਇਹ ਇੱਕ ਪਤਾ ਨਹੀਂ ਕਿੱਦਾਂ ਬਣਨਾ ਆ। ਸੇਫਟੀ ਆ ਇੱਕ ਪਾਸੇ ਬਹੁਤ ਜਿਹੜੀ ਜ਼ਿਆਦਾ ਜ਼ਰੂਰੀ ਆ, ਤੇ ਦੂਜੇ ਪਾਸੇ ਸ਼ਾਰਟੇਜ ਆ। ਇੱਕ ਆਪਣਾ ਕੁਐਸਚਨ ਵੀ ਆਇਆ ਉੱਤੇ ਫੇਸਬੁੱਕ ਤੇ ਹਰਭਿੰਦਰ ਸਿੰਘ ਟੂਰਨ ਦਾ, ਕਿ ਜੇ ਕੋਈ ਡਰਾਈਵਰ ਜਿਹੜਾ ਆ ਉਹ 1099 ਤੇ ਕੰਮ ਕਰਦਾ ਹੈਗਾ, ਟਰੱਕ ਬ੍ਰੋਕ ਡਾਊਨ ਤੋਂ 2 ਤੋਂ 3 ਹਫ਼ਤਿਆਂ ਲਈ, ਡਰਾਈਵਰ ਕਿਸੇ ਵੀ ਵੀਕਲੀ ਬੈਨੀਫਿਟ ਜਾਂ ਅਨਪਲੋਇਮੈਂਟ ਲਈ ਐਲੀਜੀਬਲ ਨਹੀਂ ਹੈਗਾ ਜੀ ਉਹਦੇ ਵਿੱਚ। ਕਿਉਂਕਿ ਜਦੋਂ 1099 ਤੁਸੀਂ ਲੈਂਦੇ ਆ, ਤੁਸੀਂ ਇਹ ਕਹਿ ਰਹੇ ਕਿ ਮੇਰਾ ਆਪਣਾ ਬਿਜ਼ਨਸ ਹੈਗਾ। ਸੋ ਆਪਣੇ ਬਿਜ਼ਨਸ ਦੇ ਵਿੱਚ ਇਹ ਜਿਹੜੀਆਂ ਬੈਨੀਫਿਟਸ ਹੁੰਦੇ ਆ, ਵੀਕਲੀ ਬੈਨੀਫਿਟ ਜਾਂ ਅਨਪਲੋਇਮੈਂਟ, ਇਹ ਆਪਣੇ ਬਿਜ਼ਨਸ ਦੇ ਵਿੱਚ ਕਦੀ ਨਹੀਂ ਹੁੰਦੇ। ਆਪਣੇ ਬਿਜ਼ਨਸ 'ਚ ਆਪਾਂ ਦੇਈਦੇ ਆ ਬੈਨੀਫਿਟ, ਇਹ ਲਈਦੇ ਨਹੀਂ। ਤੇ ਰੀਸੈਂਟਲੀ ਜਦੋਂ ਕੋਵਿਡ ਕਰਕੇ ਇਹਨਾਂ ਨੂੰ ਵੀ ਅਲਾਓ ਕੀਤਾ ਸੀ, ਪਰ ਆਈ ਥਿੰਕ ਉਹ ਵੀ ਹੁਣ ਸਮਾਪਤ ਹੋ ਗਿਆ ਹੈ ਜਿਹੜਾ। ਨਹੀਂ, ਉਹ ਸਮਾਪਤ ਹੋ ਗਿਆ, ਪਰ ਉਹਦੇ ਵਿੱਚ ਰਾਜ ਉਹਦੇ ਵਿੱਚ ਬਹੁਤ ਇੱਕ ਜਿਹੜੀ ਹਾਂਜੀ, ਉਹ ਦੇਖੋ ਆਬਵੀਅਸਲੀ ਹੁਣ ਜੇ ਕਿਸੇ ਬੰਦੇ ਨੇ ਅਨਇੰਪਲੋਇਮੈਂਟ ਲਿਆ ਹੈਗਾ ਆ, ਠੀਕ ਹੈ ਨਾ, ਜਾਂ ਉਹ ਕੀਤਾ ਹੈਗਾ ਕਿਤੇ ਨਾ ਕਿਤੇ, ਤਾਂ ਉਹ ਰੈਕਡ ਦੇ ਵਿੱਚ ਅਵੇਲੇਬਲ ਹੈਗਾ ਨਾ ਇਸ ਵੇਲੇ। ਜੀ ਸਨੀ ਗਰੇਵਾਲ ਆਪਣੇ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਸਨੀ ਬਾਈ ਜੀ। ਸੌਰੀ, ਮੈਂ ਥੋੜਾ ਜਿਹਾ ਨਾ ਡਿਫਰੈਂਟ ਟੌਪਿਕ ਤੇ ਗੱਲ ਕਰਨੀ ਸੀ। ਹੈਗਾ ਟਰੱਕਰ ਦੀ ਹੈਲਥ ਲਈ ਆ ਆਪਣੇ ਨਾ। ਆਈ ਨੋ ਤੁਹਾਡਾ AB5 ਦਾ ਅੱਜ ਚੱਲ ਰਿਹਾ, ਪਰ ਬਾਈ ਜੀ ਨਾ ਜਦੋਂ ਕੋਈ ਬੰਦਾ ਇਹ ਤੋਂ ਮੁੱਕਰ ਨਹੀਂ ਸਕਦਾ ਵੀ ਪੈਂਡੈਮਿਕ ਵੇਲੇ ਨਾ ਟਰੱਕਰ ਮੇਨ ਹੀਰੋ ਸੀਗੇ ਹਨਾ ਇਸ ਕੰਟਰੀ ਦੇ। ਜੇ ਅਸੀਂ ਸਮਾਨ ਲੈ ਕੇ ਜਾਂਦੇ, ਲੋਕ ਟਾਇਲਟ ਵੀ ਨਹੀਂ ਯੂਜ਼ ਕਰ ਸਕਦੇ ਸੀਗੇ ਹਨਾ। ਤੇ ਹੁਣ ਬਾਈ ਜੀ ਵੇਅਰ ਹਾਊਸਿਸ ਨੇ ਫੇਰ ਉਹੀ ਦੁਬਾਰਾ ਕੰਮ ਫੜ ਲਿਆ ਹਨਾ।
ਵੱਡੇ 2-2 3-3 ਬਾਥਰੂਮ ਵਾਲੇ ਵੇਅਰ ਹਾਊਸਿਸ ਨੇ ਵੀ EMPLOYEES ONLY ਦੇ ਸਾਈਨ ਲਾਤੇ ਵੀ ਤੁਸੀਂ ਸਾਨੂੰ ਰੈਸਟ ਰੂਮ ਨਹੀਂ ਯੂਜ਼ ਕਰਨ ਦਿੰਦੇ। ਤੇ FMCSA ਤੇ ਵੀ ਬਾਈ ਜੀ ਕੰਪਲੇਂਟ ਕਰੀ ਦੀ ਆ। OSHA ਵਾਲਿਆਂ ਦਾ ਕੋਈ ਕੰਪਲੇਂਟ ਕਰਨ ਦਾ ਹੈ ਹੀ ਨਹੀਂ। OSHA ਦਾ ਮੈਨੂੰ ਲੱਗਦਾ ਡਰਾਮਾ ਹੀ ਆ ਜੀ, ਕਿਉਂਕਿ ਇੱਕ ਡਾਲਰ ਸਟੋਰ ਤੇ ਡਾਲਰ ਦੀ ਚੀਜ਼ ਲੈਣ ਜਾਓ ਉਹ ਵੀ ਤੁਹਾਨੂੰ ਰੈਸਟ ਰੂਮ ਯੂਜ਼ ਕਰਨ ਦਿੰਦੇ ਆ। ਸਾਡੇ ਕਰਕੇ ਉਹਨਾਂ ਦੇ ਵੇਅਰ ਹਾਊਸ ਰਨ ਹੁੰਦੇ ਨੇ, ਮਤਲਬ ਜਿਹੜਾ ਪੋਰਟੇਬਲ ਬਾਈ ਜੀ ਰੱਖ ਦਿੰਦੇ ਆ। ਤੁਸੀਂ ਟਰੱਕ ਚਲਾਇਆ, ਤੁਸੀਂ ਤਾਂ ਦੇਖਿਆ ਹਨਾ, ਉਹ ਗਰਮੀਆਂ ਦੇ ਵਿੱਚ ਉਹ ਸੌਨਾ ਰੂਮ ਬਣਿਆ ਹੁੰਦਾ ਜਿਹੜਾ ਜਿਮ ਦੇ ਵਿੱਚ, ਇੰਨੀ ਗਰਮੀ ਹੁੰਦੀ ਆ ਉਹਦੇ ਵਿੱਚ, ਕਿਉਂਕਿ ਪਲਾਸਟਿਕ ਕਰਕੇ ਹੀਟ ਹੋ ਜਾਂਦੀ ਆ। ਹੁਣ ਬਾਈ ਜੀ ਇੱਕ ਮੁੰਡੇ ਦਾ ਉਹ ਕਹਿੰਦਾ ਬਾਈ ਜੀ ਮੈਂ ਉਹਦਾ ਨਾਂ ਨਹੀਂ ਦੱਸਣਾ ਚਾਹੁੰਦਾ, ਉਹ ਮੁੰਡੇ ਨੇ ਵਿਚਾਰੇ ਨੇ ਉਹਨੇ ਟਾਇਲਟ ਯੂਜ਼ ਕਰਨੀ ਸੀ, ਉਹਨੂੰ ਐਮਰਜੈਂਸੀ ਸੀਗੀ ਹਨਾ, ਚਲੋ ਨਹੀਂ ਕੰਟਰੋਲ ਹੋਇਆ, ਉਹਨੇ ਪੋਰਟੇਬਲ 'ਚ ਕੀਤੀ, ਉਹਦੇ ਵਿਚਾਰੇ ਦੇ ਥੱਲੇ ਪੱਟ ਦੇ ਥੱਲੜੇ ਪਾਸੇ ਸਾਰੇ ਕਿਤੇ ਇਨਫੈਕਸ਼ਨ ਹੋ ਗਈ ਉਹ ਯੂਜ਼ ਕਰਨ ਨਾਲ। ਤੇ ਹੁਣ ਇਹ ਐਡਾ ਬਾਈ ਜੀ ਹੁਣ ਕਿੱਡਾ ਕੁ ਮਤਲਬ ਅਸੀਂ ਕਿੱਡੇ ਕੁ ਕ੍ਰਿਮੀਨਲ ਆ, ਜਾਂ ਮਤਲਬ ਕਿੱਡਾ ਕੁ ਮਤਲਬ ਇਨਸਾਨ ਹੀ ਨਹੀਂ ਹੈਗੇ ਵੀ ਜਿਹੜੇ ਮਤਲਬ ਕਿਸੇ ਸਟੋਰ ਤੇ ਜਾਓ ਤੁਸੀਂ ਸੋਡਾ ਲੈ ਲਓ 1 ਰੁਪਈਏ ਦਾ, ਉਹਨੂੰ ਤੁਹਾਨੂੰ ਵਧੀਆ ਕਲੀਨ ਰੈਸਟਰੂਮ ਯੂਜ਼ ਕਰਨ ਦਿੰਦੇ ਨੇ। ਤੇ ਜੇ ਇਹਨਾਂ ਦੀ ਕੰਪਲੇਂਟ ਕਰਦੇ ਆ, ਕੋਈ ਰਿਵਿਊ ਗੂਗਲ ਰਿਵਿਊ ਤਾਂ ਤੁਸੀਂ ਭੁੱਲ ਹੀ ਜਾਓ ਵੀ ਕੋਈ ਕੰਪਨੀ ਵਾਲਾ ਪੜ੍ਹਦਾ ਹੋਊਗਾ, ਜਾਂ ਤਾਂ ਇਹ ਮੈਨੇਜਰ ਨੇ ਵੀ ਜਿਹੜੀ ਆਪਦੀ ਮਰਜ਼ੀ ਚਲਾਉਂਦੇ ਨੇ ਵੀ ਚਲੋ ਕਿਹੜਾ ਕਿਹਨੇ ਪੁੱਛਣਾ, ਜਿਹੜਾ ਮੇਨ ਬੌਸ ਆ ਉਹ ਕਿਸੇ ਹੋਰ ਸਟੇਟ ਜਾਂ ਕੰਟਰੀ 'ਚ ਰਹਿੰਦਾ ਹੋਊ, ਉਹਨਾਂ ਦੇ ਮਲਟੀ ਬਿਲੀਅਨ ਡਾਲਰ ਦੇ ਵੇਅਰ ਹਾਊਸ ਨੇ ਕੋਈ ਨਹੀਂ ਪੁੱਛਦਾ। OSHA ਕੋਈ ਕੇਅਰ ਨਹੀਂ ਕਰਦੀ ਜੀ। ਤੇ FMCSA ਦੇ ਉਹਨਾਂ ਦੇ ਕੰਪਲੇਂਟ ਸਿਸਟਮ ਹੀ ਇੰਨਾ ਔਖਾ ਵਾ ਵੀ ਆਮ ਬੰਦਾ ਜਿਹਨੂੰ ਮਤਲਬ ਪੂਰੀ ਮਤਲਬ ਇੰਗਲਿਸ਼ ਨਾ ਆਉਂਦੀ ਹੋਵੇ ਉਹ ਕੰਪਲੇਂਟ ਹੀ ਨਹੀਂ ਕਰ ਸਕਦਾ। ਤੇ ਮੇਰਾ ਕੁਐਸਚਨ ਇਹ ਸੀਗਾ ਬਾਈ ਜੀ, ਤੁਹਾਡੀ ਮੀਟਿੰਗ ਹੁੰਦੀ ਰਹਿੰਦੀ ਆ, ਜਦੋਂ ਤੁਹਾਡੀ ਕਦੇ FMCSA ਨਾਲ ਜਾਂ OSHA ਨਾਲ ਕਦੇ ਮੀਟਿੰਗ ਹੁੰਦੀ ਆ ਤਾਂ ਆ ਜੀ ਤੁਸੀਂ ਪਲੀਜ਼ ਕੁਐਸਚਨ ਦੁਬਾਰਾ ਇਹਨਾਂ ਤੋਂ ਚੱਕੋ ਵੀ ਐਡੇ ਅਸੀਂ ਕਿੱਡੇ ਕੁ ਕ੍ਰਿਮੀਨਲ ਆ ਵੀ ਤੁਸੀਂ ਸਾਨੂੰ ਸਿਰਫ ਰੈਸਟ ਰੂਮ ਨਹੀਂ ਯੂਜ਼ ਕਰ ਦਿੰਦੇ। ਪਾਰਕਿੰਗ ਨਹੀਂ ਦੇਣੀ ਕੋਈ ਚੱਕਰ ਨਹੀਂ, ਸਟਰੀਟਾਂ ਤੇ ਲਾ ਲਾਂਗੇ, ਪਰ ਜਦੋਂ ਯਾਰ ਲੋਡ ਚੱਕਣ ਆਉਂਦੇ ਆ ਉਦੋਂ ਤਾਂ ਦੇ ਦਿਓ। ਹੁਣ ਕਈ ਵੇਅਰ ਹਾਊਸ ਇਦਾਂ ਨੇ ਜੀ, ਮਤਲਬ 5 ਸਟਾਰ ਹੋਟਲਾਂ ਵਰਗੇ ਵੀ ਉਹਨਾਂ ਦੇ ਰੈਸਟ ਰੂਮ ਹੈਗੇ ਨੇ ਜਿਹੜੇ ਸਾਨੂੰ ਯੂਜ਼ ਵੀ ਕਰਨ ਦਿੰਦੇ। ਜੀ ਥੈਂਕ ਯੂ ਸਨੀ। ਬਿਲਕੁਲ ਸਨੀ, ਇਹ ਜਿਹੜੀ ਚੀਜ਼ ਆ ਹਰ ਵਾਰੀ ਐਕਟਿਵਲੀ ਆਪਾਂ ਚੁੱਕਦੇ ਆ ਇਹ ਮੁੱਦਾ ਜਿਹੜਾ ਆ ਆਪਣੇ FMCSA ਦੇ ਨਾਲ ਜਦੋਂ ਵੀ ਮੀਟਿੰਗ ਹੁੰਦੀ ਹੈ। DOT ਦੇ ਨਾਲ ਵੀ ਆਪਾਂ ਇਹ ਜਿਹੜਾ ਮੁੱਦਾ ਚੁੱਕਿਆ ਸੀਗਾ। ਜਿਹੜੀ ਲਾਸਟ ਜਿੰਨੀਆਂ ਵੀ ਮੀਟਿੰਗਸ ਹੋਈਆਂ ਉਹਨਾਂ ਦੇ ਵਿੱਚ ਇਹ ਹਮੇਸ਼ਾ ਜਿਹੜਾ ਮੁੱਦਾ ਹੈਗਾ, ਔਰ ਖਾਸ ਕਰਕੇ ਐਰਕੀ ਜਿਹੜਾ FMCSA ਦੀ ਜਿਹੜੇ ਹੁਣ ਆਉਣ ਵਾਲੇ ਐਡਮਿਨਿਸਟ੍ਰੇਟਰ ਆ ਉਹਨਾਂ ਨੇ ਇਹ ਕਾਫੀ ਹੱਦ ਤੱਕ ਡਰਾਈਵਰ ਦਾ ਮੁੱਦਾ ਬਹੁਤ, ਉਹ ਪ੍ਰੋ ਡਰਾਈਵਰ ਆ, ਬਹੁਤ ਵਧੀਆ ਉਹਨਾਂ ਨੇ ਮੁੱਦਾ ਪਹਿਲਾਂ ਤਾਂ ਉਹਨਾਂ ਨੇ ਉੱਥੇ ਚੁੱਕਿਆ। ਜਿਹੜੀ ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਸੀ ਉਹਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਕੀਤੀ ਸੀਗੀ ਕਿ ਜਿਹੜੀ ਡਰਾਈਵਰ ਡਿਟੈਂਸ਼ਨ ਹੈਗੀ ਆ ਉਹਦਾ ਮਸਲਾ ਜਿਹੜਾ ਬਹੁਤ ਵੱਡਾ ਚੁੱਕਿਆ ਸੀਗਾ। ਉਸ ਤੋਂ ਬਾਅਦ ਜਿਹੜਾ ਇਹ ਸੈਕੰਡ ਮਸਲਾ ਹੈਗਾ ਉਹ ਜਿਹੜਾ ਵੇਟ ਟਾਈਮ ਹੈਗਾ, ਔਰ ਵੇਟ ਟਾਈਮ ਦੇ ਦਰਮਿਆਨ ਜਿਹੜੀਆਂ ਸਰਵਿਸਿਜ਼ ਨਾ ਯੂਜ਼ ਕਰਨ ਦਾ। ਸੋ ਇਹ ਡੈਫੀਨੇਟਲੀ ਹਰ ਵਾਰੀ ਜਦੋਂ ਵੀ ਸਾਡੇ ਮਤਲਬ ਮੈਨੂੰ ਮੌਕਾ ਮਿਲਦਾ, ਜਦੋਂ ਵੀ ਮੀਟਿੰਗ ਹੁੰਦੀ ਹੈ, ਜਦੋਂ ਵੀ ਕਿਤੇ ਕੋਈ ਗੱਲ ਹੁੰਦੀ ਆ, ਅਸੀਂ ਇਹ ਮਸਲੇ ਜ਼ਰੂਰ ਚੁੱਕੀ ਦੇ ਕਿ ਇਹ ਚੀਜ਼ਾਂ ਦੇ ਉੱਤੇ ਧਿਆਨ ਦੇਣਾ ਚਾਹੀਦਾ ਔਰ ਧਿਆਨ ਦੇਣਾ ਬਣਦਾ। ਔਰ ਡੈਫੀਨੇਟਲੀ ਅੱਗੇ ਤੋਂ ਵੀ ਜਿੰਨੀਆਂ ਮੀਟਿੰਗਸ ਹੁੰਦੀਆਂ ਜਿੱਥੇ ਵੀ ਗੱਲ ਹੋਊਗੀ, ਔਰ ਕੋਸ਼ਿਸ਼ ਕਰਦੇ ਹਾਂ ਕਿ ਕੋਈ ਨਾ ਕੋਈ ਹੱਲ ਲੱਭਿਆ ਜਾਵੇ ਜਿਹਦੇ ਵਿੱਚ ਕਿ ਅਸੀਂ ਰਿਪੋਰਟਿੰਗ ਸਿਸਟਮ ਥੋੜ੍ਹਾ ਜਿਹਾ ਸੌਖਾ ਕਰ ਸਕੀਏ, ਕਿਉਂਕਿ ਰਿਪੋਰਟਿੰਗ ਸਿਸਟਮ ਜਿੱਦਾਂ ਤੁਸੀਂ ਕਿਹਾ ਬਹੁਤ ਜ਼ਿਆਦਾ ਔਖਾ ਹੈਗਾ। ਬਹੁਤ ਮੁਸ਼ਕਿਲ ਆ, ਕੰਪਲੀਕੇਟਡ ਆ। ਸੋ ਇਹ ਚੀਜ਼ ਹੈਗੀ ਆ। ਸੋ ਮੀਰਾ ਜੋਸ਼ੀ ਹੁਣੀ ਲੱਗ ਰਿਹਾ ਵੀ FMCSA ਨੂੰ ਲੀਡ ਜਿਹੜੇ ਉਹ ਕਰਨਗੇ। ਜੀ ਬਿਲਕੁਲ, ਜਿਹੜੀ ਅਜੇ ਤੱਕ ਜਿੰਨੀ ਹੀਅਰਿੰਗ ਉਹਨਾਂ ਦੀ ਹੋਈ ਆ, ਜਿੱਥੇ ਤੱਕ ਸਾਰਾ ਕੁਝ ਪਤਾ ਲੱਗਾ ਹੈਗਾ, ਅਜੇ ਤੱਕ ਤਾਂ ਰਾਹ ਪੱਧਰਾ ਹੈਗਾ ਕਿ ਕੋਈ ਐਸੀ ਚੀਜ਼ ਨਹੀਂ ਹੈਗੀ ਕਿ ਜਿਹਦੇ ਵਿੱਚ ਕੋਈ ਅੜਚਨ ਆਵੇ। ਤੇ ਅਗੇਨ ਜਿਹੜਾ ਉਹਨਾਂ ਦੇ ਵੱਲੋਂ ਜਿਹੜੇ ਡਰਾਈਵਰ ਦੇ ਮੁੱਦੇ ਹੈਗੇ ਆ ਉਹ ਕਾਫੀ ਜ਼ੋਰ ਸ਼ੋਰ ਨਾਲ ਚੁੱਕੇ ਜਾ ਰਹੇ ਆ। ਸੋ ਉਹਦੇ ਲਈ ਮੈਨੂੰ ਕਾਫੀ ਪੋਜ਼ੀਟਿਵਿਟੀ ਲੱਗਦੀ ਆ ਕਿ ਉਹਨਾਂ ਦੇ ਕੋਲ ਇਸ ਮੁੱਦੇ ਦੇ ਉੱਤੇ ਕਾਫੀ ਕੁਝ ਹੈਗਾ ਗੱਲ ਕਰਨ। ਜੀ ਬਿਲਕੁਲ। ਸੋ ਬਿਲਕੁਲ। ਸੋ ਤੇ ਕਾਲ ਤੁਸੀਂ ਕਰ ਰਹੇ ਆ, ਜੇ ਤੁਹਾਨੂੰ ਆਵਾਜ਼ ਨਹੀਂ ਸੁਣਦੀ ਤਾਂ ਪਲੀਜ਼ ਮੈਂ ਤੁਹਾਨੂੰ ਇੱਧਰੋਂ ਕੰਟੈਕਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਮੇਰੀ ਹੋਵੇਗੀ। ਸੋ ਥੋੜ੍ਹਾ ਜਿਹਾ ਤੁਸੀਂ ਜਿਹੜਾ ਪੇਸ਼ੈਂਸ ਆ ਉਹ ਜ਼ਰੂਰ ਬਣਾ ਕੇ ਰੱਖਿਓ ਤਾਂ ਜੋ ਮੈਂ ਤੁਹਾਡੇ ਨਾਲ ਕੰਟੈਕਟ ਜਿਹੜਾ ਉਹ ਕਰ ਸਕਾਂ। ਤੇ ਰਮਨ ਜੀ, ਜਿਹੜਾ ਆਪਾਂ ਇਸ ਤੋਂ ਪਹਿਲਾਂ ਜਿਹੜਾ ਵਿਚਾਰ ਰਹੇ ਸੀਗੇ ਵੀ ਵਾਪਸ ਜਿਹੜਾ CDL ਦੇਣ ਦੇ ਲਈ ਥੋੜ੍ਹਾ ਵਕਤ ਜਿਹੜਾ ਉਹਨਾਂ ਨੇ ਇਸ ਚੀਜ਼ ਦੇ ਵਿੱਚ ਜਿਹੜਾ ਉਹ ਰੱਖਿਆ, ਤੇ ਆਪਾਂ ਜਿੱਦਾਂ ਕਰ ਰਹੇ ਸੀ ਵੀ ਡਰਾਈਵਰ ਸ਼ਾਰਟੇਜ ਦਾ ਜਿਹੜਾ ਉਹ ਮਸਲਾ ਆ। ਸੋ ਇਜ਼ ਇਟ ਓਕੇ ਟੂ ਸੇ ਵੀ ਇਹ ਫਾਈਨ ਬੈਲੈਂਸ ਬਣਾਉਣਾ ਚਾਹੀਦਾ ਹੈ ਕਿ ਨਹੀਂ, ਜਾਂ ਨਹੀਂ ਵੀ ਇਹ ਠੀਕ ਆ ਵੀ ਨਹੀਂ, ਜਿਹੜਾ ਜਿਨ੍ਹਾਂ ਬੰਦਿਆਂ ਨੇ ਇੱਦਾਂ ਦੇ ਕੰਮ ਕੀਤਾ ਆ ਵੀ ਉਹਨਾਂ ਨੂੰ ਵੇਟ ਹੀ ਕਰਾਉਣੀ ਚਾਹੀਦੀ ਹੈ ਵੀ ਸਬਕ ਆਵੇ?
ਨਹੀਂ ਬਿਲਕੁਲ ਰਾਜਕਰਨ, ਜਿਹੜਾ ਪ੍ਰੋਸੈਸ ਹੈਗਾ ਪ੍ਰੋਸੈਸ ਆ, ਉਹਦੇ ਵਿੱਚ ਕੋਈ ਵੀ ਕਿੰਤੂ ਪਰੰਤੂ ਨਹੀਂ ਕੀਤਾ ਜਾਣਾ ਚਾਹੀਦਾ। ਪ੍ਰੋਸੈਸ ਤੇ ਜੇ ਆਪਾਂ ਪ੍ਰੋਸੈਸ ਨੂੰ ਪ੍ਰੋਸੈਸ ਦੇ ਢੰਗ ਦੇ ਨਾਲ ਨਹੀਂ ਚੱਲਾਂਗੇ ਤੇ ਦੈਨ ਫਿਰ ਹਰ ਇੱਕ ਥਾਂ ਤੇ ਉਹ ਕੰਮ ਵਿਗੜਦਾ ਜਾਊਗਾ। ਸੋ ਇਹ ਪ੍ਰੋਸੈਸ ਆ, ਪ੍ਰੋਸੈਸ ਦੇ ਵਿੱਚ ਹੀ ਸਾਰਾ ਕੁਝ ਚੱਲਣਾ ਪੈਂਦਾ ਆ। ਜਿਹੜਾ ਵੀ ਬੰਦਾ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਹੈਗਾ ਜਾਂ ਕੋਈ ਇੱਦਾਂ ਦੀ ਗਲਤੀ ਕਰਦਾ ਹੈਗਾ, ਡੈਫੀਨੇਟਲੀ ਉਹਦੇ ਲਈ ਜਿਹੜਾ ਪ੍ਰੋਸੈਸ ਹੈਗਾ ਉਹ ਕਿਸੇ ਨਾ ਕਿਸੇ ਰੀਜ਼ਨ ਕਰਕੇ ਸਾਰਾ ਪ੍ਰੋਸੈਸ ਬਣਾਇਆ ਜਾਂਦਾ, ਇਹਨੂੰ ਤਿਆਰ ਕੀਤਾ ਜਾਂਦਾ। ਇਹਦੇ ਵਿੱਚ ਸਾਰੀਆਂ ਚੀਜ਼ਾਂ ਰੱਖੀਆਂ ਜਾਂਦੀਆਂ, ਡਰੱਗ ਟੈਸਟ ਰੱਖੇ ਜਾਂਦੇ ਆ, ਇਹ 'ਚ ਕਾਉਂਸਲਿੰਗ ਰੱਖੀ ਜਾਂਦੀ ਆ। ਉਹ ਦੇयर इज अ ਰੀਜ਼ਨ ਬਿਹਾਈਂਡ ਇਟ। ਸੋ ਆਈ ਥਿੰਕ ਪ੍ਰੋਸੈਸ ਦੇ ਵਿੱਚੋਂ ਲੰਘਣਾ ਜ਼ਰੂਰੀ ਹੈਗਾ। ਜੀ ਜੀ ਬਿਲਕੁਲ। ਬਿਲਕੁਲ ਸਰੋਤਿਓ, ਅੱਜ ਸਾਡਾ ਥੋੜ੍ਹਾ ਜਿਹਾ ਪ੍ਰੋਗਰਾਮ ਜਿਹੜਾ ਆ ਉਹ ਫੋਨ ਜਿਹੜੇ ਸਿਸਟਮ ਕਰਕੇ ਥੋੜ੍ਹਾ ਜਿਹਾ ਅਪਸਾਈਡ ਡਾਊਨ ਚੱਲ ਰਿਹਾ ਹੈਗਾ। ਰਾਜਕਰਨ ਹੁਣੀ ਟਰਾਈ ਕਰਦੇ ਹੈਗੇ ਕਿ ਕਾਲਸ ਵਗੈਰਾ ਜਿੰਨੀਆਂ ਵੀ ਆ ਰਹੀਆਂ ਉਹਨਾਂ ਨੂੰ ਵਾਪਸ ਕਾਲ ਕਰਕੇ ਗੱਲ ਕੀਤੀ ਜਾ ਸਕੇ। ਤੇ ਬਾਕੀ ਜਿਹੜਾ ਟਰੱਕਿੰਗ ਦੇ ਵਿੱਚ ਹੈਗਾ ਕਿ ਹੋਰ ਵੀ ਜਿਹੜੀਆਂ ਕਾਫੀ ਗੱਲਾਂ ਹੈਗੀਆਂ ਉਹ ਕਰਨ ਵਾਲੀਆਂ ਹੈਗੀਆਂ, ਜਿਵੇਂ ਕਿ ਅੱਜ ਕੱਲ੍ਹ ਬਹੁਤ ਫਰਾਡ ਕੇਸਿਸ ਜਿਹੜੇ ਚੱਲ ਰਹੇ ਹੈਗੇ ਟਰੱਕਿੰਗ ਦੇ ਵਿੱਚ, ਬ੍ਰੋਕਰ ਫਰਾਡ, ਟਰੱਕਿੰਗ ਫਰਾਡ ਬੜੇ ਹੈਗੇ ਆ। ਸੋ ਜੇ ਤੁਸੀਂ ਲੋਡ ਲੈਣੇ ਹੈਗੇ, ਲੋਡ ਕਰਦੇ ਹੈਗੇ ਆ, ਆਪਦੇ ਆਪ ਕਰਦੇ ਹੈਗੇ ਆ, ਮੇਕ ਸ਼ੋਰ ਬੈਕਗਰਾਊਂਡ ਚੈੱਕ ਕਰਨਾ ਕੰਪਨੀ ਦਾ, ਬ੍ਰੋਕਰ ਦਾ, ਔਰ ਮੇਕ ਸ਼ੋਰ ਕਿ ਜਿਹੜੇ ਉਹਨਾਂ ਨੇ ਨੰਬਰ ਤੁਹਾਨੂੰ ਦਿੱਤੇ ਉਹਨਾਂ ਤੋਂ ਬਿਨਾਂ FMCSA ਦੀ ਸਾਈਟ ਤੋਂ ਜਾ ਕੇ ਜਾਂ ਔਨਲਾਈਨ ਜਾ ਕੇ ਨੰਬਰ ਲੱਭ ਕੇ ਉਹਨਾਂ ਨੂੰ ਕਾਲ ਕਰਨੀ ਤੇ ਮੇਕ ਸ਼ੋਰ ਕਰਨਾ ਕਿ ਉਹ ਲੋਡ ਜਿਹੜੇ ਆ ਉਹਨਾਂ ਦਾ ਹੀ ਆ। ਜੇ ਤੁਹਾਨੂੰ ਕੋਈ ਐਕਸਟਰਾ ਪੈਸੇ ਦੇ ਰਿਹਾ ਹੈਗਾ, ਜੇ ਤੁਹਾਨੂੰ ਕੋਈ ਵੇ ਆਊਟ ਆਫ ਦਾ ਵੇ ਜਾ ਕੇ ਤੁਹਾਨੂੰ ਕੋਈ ਬਹੁਤ ਵਧੀਆ ਲੋਡ ਦੇ ਰਿਹਾ ਹੈਗਾ ਤੇ ਉਹਦੀ ਜਿਹੜੀ ਕੋਖ ਪੜਤਾਲ ਕਰਨੀ ਬਹੁਤ ਜ਼ਰੂਰੀ ਹੈਗੀ ਆ, ਕਿਉਂਕਿ ਮੈਜੋਰਟੀ ਜਿਹੜੇ ਅੱਜ ਕੱਲ੍ਹ ਕਾਲਾਂ ਆ ਰਹੀਆਂ ਹੈਗੀਆਂ ਉਹਨਾਂ ਦੇ ਕਾਫੀ ਜਿਹੜੇ ਲੋਡਾਂ ਦਾ ਇਹ ਪ੍ਰੋਬਲਮ ਖੜੀ ਹੋ ਰਹੀ ਹੈ। ਜੀ, ਤੇ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਜੀ, ਹਰਬੰਸ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਰਬੰਸ ਜੀ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਤਾਂ ਇੱਕ ਹੀ ਬੇਨਤੀ ਕਰਨੀ, ਮੈਂ ਵੀ ਬਹੁਤ ਟਰੱਕ ਚਲਾਇਆ ਜੀ, ਮੈਂ ਅੱਜ 71 ਈਅਰਸ ਓਲਡ ਹੋ ਗਿਆ। ਮੇਰਾ ਜੇ RV ਦੇ ਵਿੱਚ ਬਾਥਰੂਮ ਤੇ ਸ਼ਾਵਰ ਲੱਗ ਸਕਦਾ ਤੇ ਆਪਣੇ ਟਰੱਕ ਦੇ ਮਗਰ ਕਿਉਂ ਨਹੀਂ ਲੱਗ ਸਕਦਾ? ਜੇ ਸਾਰੇ ਲਗਵਾ ਲੈਣ ਤੇ ਪ੍ਰੋਬਲਮ ਹੀ ਖਤਮ ਹੋ ਜੇ। ਜੀ ਲੱਗ ਤਾਂ ਸਕਦਾ, ਪਰ ਉਹਦੀ ਕਾਸਟ ਆ, ਹੁਣ ਤਾਂ ਟਰੱਕਾਂ ਦੀ ਕਾਸਟ ਅੱਗੇ ਬਹੁਤ ਜ਼ਿਆਦਾ ਵਧੀ ਜਾ ਰਹੀ ਆ। ਸੋ ਜੇ ਆਪਾਂ ਇਹ ਸਾਰਾ ਕੁਝ ਮਗਰ ਲਾ ਕੇ ਤੁਰਨ ਲੱਗ ਗਏ ਤੇ ਫਿਰ ਮਤਲਬ ਕਾਸਟ ਇਫੈਕਟਿਵ ਨਹੀਂ ਹੈਗਾ, ਕਿਉਂਕਿ ਜਿਹੜੀ ਟਰੱਕਿੰਗ ਦੀ ਕਾਸਟ ਹੈਗੀ ਆ ਆਲਰੇਡੀ ਬਹੁਤ ਜ਼ਿਆਦਾ ਹੈਗੀ ਆ, ਔਰ ਇਹ ਇੰਸਟਾਲ ਕਰਨਾ ਬਾਥਰੂਮ ਟੋਇਲਟ ਵਿੱਚ ਲਗਾਉਣੀ ਕਰਨੀ ਕਾਫੀ ਐਕਸਪੈਂਸ ਹੈਗਾ ਇਹਦਾ। ਰਮਨ ਜੀ, ਇਕੱਲਾ ਐਕਸਪੈਂਸ ਨਹੀਂ ਆ, ਫਿਰ ਤੁਹਾਨੂੰ ਇਸ ਨੂੰ ਡਿਸਪੋਜ਼ ਆਫ ਕਰਨ ਦੇ ਲਈ ਸਪੈਸ਼ਲ ਥਾਵਾਂ ਆ, ਉੱਥੇ ਜਿਹੜਾ ਉਹ ਜਾਣਾ ਪਊਗਾ। ਬਿਲਕੁਲ, ਉਹ ਬਹੁਤ ਔਖਾ ਹੈਗਾ। ਉਹ ਨਹੀਂ, ਨਾਲੇ ਇਹ ਤਾਂ ਇੱਕ ਹਿਊਮਨ ਡੀਸੈਂਸੀ ਹੋਣੀ ਚਾਹੀਦੀ ਆ ਵੀ ਜੇ ਤੁਹਾਡੇ ਕੋਈ ਆਇਆ ਆ, ਕੰਮ ਕਰਦਾ ਆ, ਤੇ ਇੰਨਾ ਕਿਤੇ ਚਾਹੀਦਾ ਮਦਦ ਜਿਹੜੀ ਉਹ ਕਰ ਦੇਣੀ ਚਾਹੀਦੀ। ਉਹ ਕਿਹੜਾ ਤੁਹਾਡੇ ਤੋਂ ਪ੍ਰਾਪਰਟੀ ਦੀ ਡੀਡ ਦੇ ਆ ਮੰਗਣ ਵੀ ਭਾਈ ਸਾਡੇ ਨਾਲ ਲਾ ਦਿਓ, ਹਨਾ। ਬਿਲਕੁਲ ਬਿਲਕੁਲ ਨਹੀਂ, ਇਹ ਤਾਂ ਟੋਟਲੀ ਅਨਐਕਸੈਪਟੇਬਲ ਹੈਗਾ ਆ। ਇਹ ਤਾਂ ਦਿਸ ਇਜ਼ ਨਾਟ ਐਕਸੈਪਟੇਬਲ। ਇਹ ਤਾਂ ਬਿਲਕੁਲ ਜਿਹੜਾ ਗਲਤ ਗੱਲ ਹੈਗੀ। ਔਰ ਮੈਂ ਉਹ ਡੈਫੀਨੇਟਲੀ ਸਨੀ ਦੀ ਗੱਲ ਮੰਨਦਾ ਆ ਕਿ ਇਹਦੇ ਵਿੱਚ ਜਿਹੜਾ ਆਪਣੇ ਪੋਰਟੇਬਲ ਲਗਾ ਕੇ ਆਪਣੇ ਪੱਲਾ ਝਾੜ ਲਿਆ ਜਾਂਦਾ ਵੀ ਪੋਰਟੇਬਲ ਪਿਆ ਹੈ, ਪਰ ਪੋਰਟੇਬਲ ਕਿਸੇ ਮਤਲਬ ਪਾਸਿਓਂ ਯੂਜ਼ ਕਰਨ ਯੋਗ ਨਹੀਂ ਹੁੰਦਾ। ਸੋ ਅਸੀਂ ਖੁਦ ਇਹਨਾਂ ਚੀਜ਼ਾਂ ਚੋਂ ਲੰਘੇ ਆ, ਖੁਦ ਇਹਨਾਂ ਜਿਹੜੇ ਟਾਈਮ ਚੋਂ ਲੰਘੇ ਹੈਗੇ ਆ। ਸੋ ਏਦਾਂ ਹੀ ਮੈਜੋਰਟੀ ਟਾਈਮ ਹੁੰਦਾ ਆ, ਕਾਫੀ ਟਾਈਮ ਜਿਹੜਾ ਪ੍ਰੋਬਲਮ ਖੜੀ ਹੁੰਦੀ ਆ। ਫਿਰ ਬਾਅਦ ਦੇ ਵਿੱਚ ਵੀਡੀਓ ਕਰਕੇ ਤਾਂ ਹੁਣ ਬਹਾਨਾ ਲਾਤਾ ਜਾਂਦਾ ਨਾ। ਨਹੀਂ ਦੇਖੋ ਰਮਨ ਜੀ, ਫਿਰ ਵੀਡੀਓ ਆਉਣੀ ਤੇ ਲੋਕਾਂ ਨੇ ਕਹਿਣਾ ਯਾਰ ਉਹ ਦੇਖਿਆ ਸੀ ਅਸੀਂ, ਉਹ ਉੱਥੇ ਉਦਾਂ ਹੀ ਸਿੱਟੀ ਜਾਂਦਾ ਸੀ, ਉੱਥੇ ਉਦਾਂ ਹੀ ਕਰੀ ਜਾਂਦੇ ਸੀਗੇ। ਫਿਰ ਉਹ ਚੀਜ਼ ਤਾਂ ਵੱਖਰਾ ਰੌਲਾ ਪੈਣਾ। ਨਾਲੇ ਤਾਂ ਜਿਹੜੀ ਇੱਕ ਮਾਮੂਲੀ ਜੀ ਗੱਲ ਆ, ਤੁਹਾਡੇ ਲਈ ਉਹ ਲੋਡ ਲੈ ਕੇ ਆਏ ਆ, ਤੁਹਾਡਾ ਖਰਚਾ ਪਾਣੀ ਚਲਾ ਰਿਹਾ, ਵੀ ਇੰਨਾ ਕੁ ਵਰਤਨ ਨੂੰ ਜਿਹੜਾ ਤੁਹਾਨੂੰ ਦੇਣਾ ਚਾਹੀਦਾ, ਕੋਈ ਵੱਡੀ ਗੱਲ ਨਹੀਂ ਆ। ਜਿਮੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਕੈਨੇਡਾ ਦਾ ਡਰਾਈਵਰ ਹਾਂ। ਮੈਂ ਇਹੀ ਦੱਸਣਾ ਚਾਹੁੰਦਾ ਸੀ ਕਿ ਕੈਨੇਡਾ ਦੇ ਵਿੱਚ ਹੁਣ ਆਲਮੋਸਟ ਸਾਰੀਆਂ ਪ੍ਰੋਵਿੰਸ ਦੇ ਵਿੱਚ ਨਵੇਂ ਡਰਾਈਵਰ ਲਈ ਬਹੁਤ ਔਖਾ ਹੋ ਗਿਆ। ਲੈਸਨ ਲੈਣਾ ਤਾਂ ਨਹੀਂ ਔਖਾ, ਕਹਿ ਲਓ ਕਿ ਇਨਵੈਸਟਮੈਂਟ ਹੀ $15,000 ਦੀ ਹੋ ਗਈ ਆ। ਠੀਕ ਹੈ, ਤੇ ਉਹਦੇ ਨਾਲ ਇਹ ਹੋ ਜਾਂਦਾ ਕਿ ਬੰਦੇ ਜਿਹੜੇ ਸੀਰੀਅਸ ਹੁੰਦੇ ਆ ਕਿ ਉਹੀ ਇਹ ਪ੍ਰੋਗਰਾਮ ਦੇ ਵਿੱਚ ਪਾਰਟੀਸਪੇਟ ਕਰਦੇ ਆ। ਇੰਨੇ 140 ਘੰਟੇ ਤੁਸੀਂ ਡਰਾਈਵਰ ਦੇ ਨਾਲ ਟ੍ਰੇਨਿੰਗ ਦੇ ਵਿੱਚ ਕਰਨਾ, ਮੈਨੂੰ ਨਹੀਂ ਲੱਗਦਾ ਹਜੇ ਅਮਰੀਕਾ ਦੇ ਵਿੱਚ ਕੁਛ ਇੱਦਾਂ ਦਾ ਹੋਇਆ ਜਿਹੜੀ ਐਕਸੀਡੈਂਟ ਘਟਾ ਸਕਣ, ਹੈ ਨਾ। ਅਤੇ ਦੂਜੀ ਗੱਲ ਮੈਂ ਇਹ ਵੀ ਕਹਿੰਦਾ ਕਿ ਜਦੋਂ ਮੈਂ ਟ੍ਰੇਨਿੰਗ 'ਤੇ ਸੀਗਾ ਭਾਜੀ, ਮੈਂ ਵੀ ਟੀਮ ਡਰਾਈਵਿੰਗ ਕੀਤੀ ਆ, ਪਰ ਤੁਹਾਨੂੰ ਇਹ ਵੀ ਨਾਲ ਹੋਣਾ ਚਾਹੀਦਾ ਹੈ ਕਿ
ਉਹ ਅੱਛਾ ਮੈਂ ਇਹਦਾ ਗਲਤੀ ਹੋ ਗਈ ਇਹ ਕਿ ਮੈਂ ਬੰਦੇ ਨੂੰ ਕਿਹਾ ਮੈਂ ਕਿਹਾ ਜੇ ਨਹੀਂ ਨੀਂਦ ਆਉਂਦੀ ਤੇ ਤੂੰ ਫਿਲਮਾਂ ਦੇਖ ਲਾ ਹਨਾ ਕੋਈ ਚੱਲ ਉਹ ਭਾਜੀ ਉਹ ਫਿਲਮਾਂ ਚਲਾਉਂਦੇ ਕੋਈ ਦੇਖਣ ਲੱਗ ਗਿਆ। ਮੈਂ ਬੜਾ ਪਛਤਾਇਆ ਕਿ ਭਾਈ ਇਹਨੂੰ ਮੈਂ ਕਿੱਥੇ ਫਿਲਮਾਂ ਚਲਾਉਂਦੇ ਹੋ ਹੁਣ ਮੇਰੀ ਆਪਣੀ ਜਾਨ ਮੇਰੀ ਟੂਣੀ ਦੇ ਅੰਦਰ ਟੰਗੀ ਹੋਈ ਆ ਤੇ ਇੱਦਾਂ ਦੇ ਠੀਕ ਹੈ ਮੈਂ ਵੀ ਦੇਖਦਾ ਹਾਂ ਮੈਂ ਨਿਊਜ਼ ਚੈਨਲ ਲਾਈਨ ਡ੍ਰੌਪ ਹੋ ਗਈ ਹੈ ਜੀ ਉਹਨਾਂ ਦੀ। ਹਾਂ ਤੇ ਬਿਲਕੁਲ ਇਹ ਗੱਲ ਦਾ ਮੈਂਸ਼ਨ ਵੀ ਕੀਤਾ ਗਿਆ ਸੀਗਾ ਲਾਸਟ ਮੀਟਿੰਗ ਦੇ ਵਿੱਚ ਵੀ ਕੈਨੇਡੀਅਨ ਜਿਹੜੇ ਰੂਲਸ ਹੈਗੇ ਆ ਉਹ ਕਾਫੀ ਟਫ ਹੈਗੇ ਆ ਔਰ ਸਾਡੇ ਇੱਧਰ ਰੂਲਸ ਜਿਹੜੇ ਆ ਬਹੁਤ ਲੀਨੀਅੰਟ ਹੈਗੇ ਆ। ਉਹਨਾਂ ਦੇ ਉੱਤੇ ਧਿਆਨ ਦਿੱਤੇ ਜਾਣ ਦੀ ਲੋੜ ਹੈਗੀ ਆ। ਟਰੱਕ ਸਕੂਲਾਂ ਦੇ ਉੱਤੇ ਥੋੜਾ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ। ਹੋਪਫੁਲੀ ਜਿਹੜਾ ਨਵਾਂ ELDT ਰੂਲ ਆ ਰਿਹਾ ਹੈਗਾ ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਆ ਰਿਹਾ ਹੈਗਾ ਉਹਦੇ ਵਿੱਚ ਇਹ ਗੱਲਾਂ ਕੀਤੀਆਂ ਗਈਆਂ ਹੈਗੀਆਂ। ਟ੍ਰੇਨਿੰਗ ਦੇ ਆਵਰਸ ਵਧਾਏ ਗਏ ਹੈਗੇ ਆ। ਕਈ ਕੁਛ ਉਹਦੇ ਵਿੱਚ ਕੀਤਾ ਗਿਆ ਹੈਗਾ ਜਿਹੜਾ ਕਿ ਚੰਗਾ ਹੈਗਾ ਪਰ ਫਿਰ ਵੀ ਜਿਹੜਾ ਸਾਡਾ ਸਿਸਟਮ ਹੈਗਾ ਆ ਇਹ ਕੈਨੇਡਾ ਤੋਂ ਕਾਫੀ ਸੌਖਾ ਹੈਗਾ ਇੱਧਰ ਔਰ ਖਾਸ ਕਰਕੇ ਜਿਹੜੇ ਟਰੱਕ ਸਕੂਲ ਹੈਗੇ ਆ ਜਿੱਦਾਂ ਕਿ ਇਹਨਾਂ ਨੇ ਕਿਹਾ ਕਿ ਉੱਧਰ ਕਾਫੀ ਲੰਮਾ ਚੌੜਾ ਪ੍ਰੋਗਰਾਮ ਹੈਗਾ। ਰਾਜਨ ਜਿਹੜੀ ਅਸੀਂ ਗੱਲ ਵੀ ਹੁਣ ਚੱਲਦੀ ਪਈ ਹੈ ਜਿਹੜੀ ਅਪ੍ਰੈਂਟਿਸਸ਼ਿਪ ਦੀ ਪ੍ਰੋਗਰਾਮ ਦੀ ਗੱਲ ਚੱਲਦੀ ਹੈ ਡਰਾਈਵਰ ਅਪ੍ਰੈਂਟਿਸਸ਼ਿਪ ਦੀ ਉਹ 1 ਸਾਲ ਦਾ ਪ੍ਰੋਗਰਾਮ ਹੈਗਾ। ਸੋ ਉਹਦੇ ਵਿੱਚ ਜੇ 1 ਸਾਲ ਦਾ ਪ੍ਰੋਗਰਾਮ ਕੰਪਲੀਟ ਕਰਨ ਤੋਂ ਬਾਅਦ ਜਿਹੜਾ ਡਰਾਈਵਰ ਹੈਗਾ ਉਹ ਪ੍ਰੋਪਰ ਡਰਾਈਵਰ ਦੇ ਤੌਰ ਤੇ ਮੰਨਿਆ ਜਾਂਦਾ ਆ। ਸੋ ਉਹਦੇ ਵਿੱਚ 2 ਮਹੀਨੇ ਦੀ ਟ੍ਰੇਨਿੰਗ ਸਕੂਲ ਦੀ ਆ ਤੇ 10 ਮਹੀਨੇ ਦੀ ਟ੍ਰੇਨਿੰਗ ਟਰੱਕਿੰਗ ਕੰਪਨੀ ਦੇ ਵਿੱਚ ਆ ਜਿਹੜੀਆਂ ਕਿ ਆਮ ਤੌਰ ਤੇ ਜਿਹੜੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਕਰਦੀਆਂ ਹੈਗੀਆਂ। ਸੋ ਇੱਦਾਂ ਦੇ ਪ੍ਰੋਗਰਾਮ ਜਿਹੜੇ ਹੈਗੇ ਉਹਨਾਂ ਨੂੰ ਵੀ ਇੰਨਾ ਟਾਈਮ ਦਿੱਤਾ ਜਾਂਦਾ ਹੈ ਤਾਂ ਕਿ ਜਿਹੜਾ ਡਰਾਈਵਰ ਹੈਗਾ ਉਹ ਪ੍ਰੋਪਰ ਡਰਾਈਵਰ ਬਣ ਸਕੇ। ਪਰ ਜਿਹੜਾ ਆਪਣਾ ਤਾਂ ਬਿਲਕੁਲ ਹੀ ਇੱਥੇ ਦਾ ਤਾਂ ਵਿਗੜਿਆ ਹੋਇਆ ਇਹ ਤਾਂ 10-12 ਦਿਨਾਂ ਦੇ ਵਿੱਚ ਖੁੱਲੀ ਛੋਟ ਹੀ ਆ ਆਓ ਜੋ ਮਰਜ਼ੀ ਜਿਹੜਾ ਉਹ ਕਰੋ। ਚਲੋ ਇੱਕ ਬੰਦੇ ਲਈ ਫਾਇਦਾ ਵੀ ਆ ਵੀ ਤੁਹਾਨੂੰ ਆਪਸ਼ਨਸ ਹੈਗੀਆਂ ਆ ਪਰ ਦੂਜੇ ਪਾਸੋਂ ਰਿਸਕ ਵੀ ਆ ਵੀ ਭਾਈ ਆਹ ਕੰਮ ਕੀ ਆ ਵੀ ਜਿਹੜਾ ਮਰਜ਼ੀ ਜਿੱਦਾਂ ਮਰਜ਼ੀ ਚਲਾਓ ਤੇ ਲੋਕਾਂ ਦੇ ਪਰਿਵਾਰ ਜਿਹੜੇ ਉਹ ਉਜਾੜਨ ਵਾਲੀ ਗੱਲ ਬਣ ਜਾਂਦੀ ਹੈ। ਲਖਬੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਮੈਂ ਲਖਬੀਰ ਬੋਲਦਾ। ਮੈਂ ਯੂਜ਼ ਟਰੱਕ ਬਾਰੇ ਗੱਲ ਕਰਨੀ ਸੀ ਜੀ। ਇੰਨੀ ਕੁ ਪ੍ਰਾਈਸ ਹਾਈ ਹੋ ਗਈ ਆ ਜੀ ਤੇ ਅੱਗੇ ਜਦੋਂ ਆਪਾਂ ਪੈਂਡੈਮਿਕ ਸ਼ੁਰੂ ਹੋਇਆ ਸਟੋਰਾਂ ਵਾਲਿਆਂ ਨੇ ਜਿੱਦਾਂ ਚੀਜ਼ਾਂ ਦੀਆਂ ਪ੍ਰਾਈਸਾਂ ਵਧਾਤੀਆਂ ਉਹਨਾਂ ਨੂੰ 10-10 ਹਜ਼ਾਰ ਡਾਲਰ ਫਾਈਨ ਹੋਏ। ਜਿਹੜੇ ਯੂਜ਼ ਟਰੱਕ ਡੀਲਰ ਆ ਇਹਨਾਂ ਤੇ ਨਹੀਂ ਕੁਝ ਹੋ ਸਕਦਾ ਜੀ। ਬ੍ਰੈਂਡ ਨਿਊ ਟਰੱਕ ਯੂਜ਼ ਟਰੱਕ 3-3 ਲੱਖ ਚੱਲੇ ਆ ਉਹਨਾਂ ਨੂੰ 1.5 ਲੱਖ ਤੇ ਲਾਏ ਹੋ ਆ ਸਿਰੇ ਲਾਇਆ ਪਿਆ ਇਹਨਾਂ ਨੇ। ਬਿਲਕੁਲ ਜੀ ਦੇਖੋ ਮੈਂ ਥੋੜਾ ਜਿਹਾ ਤੇ ਮੈਂ ਇਹੀ ਗੱਲ ਕਹਿਣਾ ਕਿ ਜੇ ਤੁਸੀਂ ਲੈਣ ਵਾਲਾ ਜਿਹੜਾ ਆ ਉਹਨੇ ਜੇ ਪ੍ਰੋਪਰਲੀ ਨਾ ਤੁਸੀਂ ਖਰੀਦੋ ਚੀਜ਼ ਨੂੰ ਤੇ ਪ੍ਰਾਈਸ ਨਾ ਵਧੇ। ਹੁਣ ਖਰੀਦਣ ਵਾਲੇ ਤੁਹਾਨੂੰ ਮੈਂ ਯਕੀਨ ਤੁਸੀਂ ਮੰਨੋ ਮੈਨੂੰ ਮਤਲਬ ਕਿ ਕਾਲਸ ਆ ਰਹੀਆਂ ਕਿ 2 ਲੱਖ ਦਾ 1,90,000 ਦਾ ਟਰੱਕ ਬੰਦਾ ਲੈ ਰਿਹਾ ਠੀਕ ਆ ਉਹਨੂੰ $35,000 ਡਾਊਨ ਪੇਮੈਂਟ ਡੀਲਰ ਨੇ ਕਹੀ ਠੀਕ ਆ ਉਹਨੇ 35,000 ਜਮ੍ਹਾਂ ਕਰਾ ਦਿੱਤਾ। ਬਾਅਦ ਦੇ ਵਿੱਚ ਉਹ ਬੰਦੇ ਨੂੰ ਨਾ ਕੀ ਲੈਂਦੇ ਆ ਜਦੋਂ ਉਹਦਾ ਥੋੜਾ ਜਿਹਾ ਥਰੂ ਹੋਇਆ ਥੋੜਾ ਜਿਹਾ ਹੋਰ ਕੀਤਾ ਉਹਨੂੰ ਕਹਿੰਦੇ ਵੀ ਡਾਲਰ ਤੂੰ 15,000 ਕੇ 10,000 ਕੇ 20,000 ਹੋਰ ਲੈ ਕੇ ਡਾਊਨ ਪੇਮੈਂਟ ਤੇਰੀ ਡਾਊਨ ਪੇਮੈਂਟ ਥੋੜਦੀ ਆ। ਹੁਣ ਉਹ ਨਾ ਉਧਰ ਜੋਗਾ ਛੱਡਿਆ ਨਾ ਉਧਰ ਜੋਗਾ ਛੱਡਿਆ ਠੀਕ ਹੈ ਨਾ। ਹੁਣ ਉਹ ਬੰਦਾ ਕਾਲਾਂ ਕਰਕੇ ਬਾਹਰ ਲੋਕਾਂ ਨੂੰ ਇਹ ਪੁੱਛ ਰਿਹਾ ਵੀ ਭਾਈ ਮੈਨੂੰ ਕਿਤੇ ਪੈਸੇ ਦਵਾ ਦਿਓ 20,000 ਕਿਤੇ ਪੈਸੇ ਦਵਾ ਦਿਓ 20,000 10,000 ਪੈਸੇ ਦਵਾ ਦਿਓ। ਹੁਣ ਤੁਸੀਂ ਇਹ ਹਿਸਾਬ ਲਾਓ ਵੀ ਉਹ ਬੰਦਾ ਕਦੋਂ ਕਾਮਯਾਬ ਹੋ ਸਕਦਾ ਉਹ ਕਾਮਯਾਬ ਕਦੀ ਵੀ ਨਹੀਂ ਹੋ ਸਕਦਾ ਜੀ। ਸੋ ਇਹ ਬਹੁਤ ਵੱਡੀ ਇੱਕ ਪ੍ਰੋਬਲਮ ਆ। ਥੈਂਕ ਯੂ ਕਾਲ ਕਰਨ ਦੇ ਲਈ ਜਿਹੜੇ ਬੜੀ ਮਿਹਰਬਾਨੀ ਕਾਲ ਕਰਨ ਦੇ ਲਈ। ਇੱਕ ਸਵਾਲ ਆਪਾਂ ਨੂੰ ਜਿਹੜਾ ਉਹ ਪੁੱਛ ਰਹੇ ਨੇ ਜਗਜੀਤ ਸੰਧੂ YouTube ਤੇ ਵੀ ਕਹਿੰਦੇ CB ਰੇਡੀਓ ਚੈਨਲ ਕਿਹੜਾ ਚੱਲਦਾ ਹੈ ਜੀ ਰੋਡ ਦੇ ਉੱਤੇ ਇਹ ਡਿਫਰੈਂਟ ਲਵਾਉਣਾ ਪੈਂਦਾ ਜਾਂ ਰੈਗੂਲਰ ਜਿਹੜੇ ਰੇਡੀਓ ਹੁੰਦੇ ਉਹਦੇ ਵਿੱਚ ਹੀ ਚੱਲਦਾ? ਨਹੀਂ ਜੀ CB ਰੇਡੀਓ ਡਿਫਰੈਂਟ ਹੁੰਦਾ ਆ। ਤੁਸੀਂ CB ਜਿਹੜਾ ਉਹ ਲਵਾ ਸਕਦੇ ਹੈਗੇ। CB ਸ਼ਾਪਸ ਹੁੰਦੀਆਂ ਕਈ ਟਰੱਕ ਸਟਾਪਾਂ ਤੇ CB ਸ਼ਾਪਸ ਹੁੰਦੀਆਂ ਉੱਥੇ ਲਵਾ ਸਕਦੇ ਹੈਗੇ। ਡਿਫਰੈਂਟ ਚੈਨਲ ਹੈਗੇ ਤੁਸੀਂ ਲਰਨ ਕਰ ਸਕਦੇ ਹੋ। ਉਹਦੇ ਤੇ ਚੈਨਲ 5 ਹੈਗਾ ਚੈਨਲ 8 ਹੈਗਾ ਡਿਫਰੈਂਟ ਚੈਨਲਸ ਤੇ ਤੁਸੀਂ ਲੌਗਇਨ ਕਰਕੇ ਆਪਣਾ ਉਹਨੂੰ ਡਾਇਲ ਨੂੰ ਘੁਮਾ ਕੇ ਉੱਥੇ ਗੱਲ ਕਰ ਸਕਦੇ। ਤੁਹਾਨੂੰ ਪਤਾ ਲੱਗ ਸਕਦਾ ਕਿੱਥੇ ਪੰਜਾਬੀ ਗੱਲ ਕਰ ਰਹੇ ਆ ਕਿੱਥੇ ਗੋਰੇ ਗੱਲ ਕਰ ਰਹੇ ਆ ਕਿੱਥੇ ਕਿਹੜਾ ਚੈਨਲ ਆ। ਸੋ ਪ੍ਰੀਟੀ ਮੱਚ ਇਹ ਜਿਹੜਾ CB ਰੇਡੀਓ ਹੁੰਦਾ ਇਹ ਰੈਗੂਲਰ ਰੇਡੀਓ 'ਚ ਨਹੀਂ ਚੱਲਦਾ ਪਰ ਤੁਹਾਨੂੰ ਸੈਪਰੇਟਲੀ ਲਵਾਉਣਾ ਪੈਂਦਾ ਵਿਦ ਦਾ ਮਾਊਥ ਪੀਸ। ਜੀ ਬਿਲਕੁਲ। ਤੇ ਇੱਕ ਆਪਾਂ ਬੇ ਏਰੀਏ ਵਾਲੇ ਜਿੰਨੇ ਵੀ ਸਾਡੇ ਸੁਣ ਰਹੇ ਉਹਨਾਂ ਨੂੰ ਦੱਸਦੇ ਜਾਈਏ ਖੁਸ਼ਖਬਰੀ ਆ ਵੀ ਤੁਸੀਂ ਹੁਣ ਪੰਜਾਬੀ ਰੇਡੀਓ USA ਨੂੰ ਉੱਥੇ ਵੀ ਜਿਹੜਾ ਗੱਡੀਆਂ ਦੇ ਵਿੱਚ ਸੁਣ ਸਕਦੇ ਆ 98.5 FM HD ਚੈਨਲ 3 ਜਿਹੜਾ ਆ ਉਸ ਦੇ ਉੱਤੇ ਜਿੰਨੇ ਵੀ ਗੱਡੀਆਂ ਦੇ ਵਿੱਚ HD ਚੈਨਲ ਚੱਲਦੇ ਨੇ
ਉਸ ਦੇ ਵਿੱਚ ਤੁਸੀਂ ਜਿਹੜਾ ਆ ਪੰਜਾਬੀ ਰੇਡੀਓ USA ਨੂੰ 98.5 FM HD ਚੈਨਲ 3 ਦੇ ਉੱਤੇ ਜਿਹੜਾ ਉਹ ਸੁਣ ਸਕਦੇ ਆ। ਹਰਭੁਪਿੰਦਰ ਤੂਰ ਹੁਣੀ ਇੱਕ ਪੁੱਛਦੇ ਨੇ ਸਵਾਲ, ਕਹਿੰਦੇ ਵੀ ਕੋਈ WhatsApp ਗਰੁੱਪ ਹੈਗਾ ਵੀ ਟਰੱਕ ਵਿੱਚ ਆਈ ਪ੍ਰੋਬਲਮ ਦਾ ਸੋਲਿਊਸ਼ਨ ਦੱਸ ਦੇਵੇ। ਸੋਲਿਊਸ਼ਨ ਦੀ ਥਾਂ ਤੇ ਜੇ ਪ੍ਰੋਬਲਮ ਲੈਣੀ ਆ ਉਹਦੇ ਲਈ ਤਾਂ ਵਾਧੂ ਨੇ। ਨਹੀਂ, ਇਹ ਨਹੀਂ, ਉੱਦਾਂ ਦੇ ਵੀ ਗਰੁੱਪ ਹੈਗੇ ਜਿਹੜੇ ਸੋਲਿਊਸ਼ਨ ਦੱਸਦੇ ਆ। ਬਹੁਤ ਵੀਰ ਹੈਗੇ ਜਿਨ੍ਹਾਂ ਨੇ ਗਰੁੱਪ ਚਲਾਏ ਹੋਏ ਆ, ਜਿਹਦੇ ਵਿੱਚ ਇੱਕ ਦੂਜੇ ਨੂੰ ਉਹ ਹੈਲਪ ਕਰਦੇ ਆ। ਇੱਕ ਦੂਜੇ ਦਾ ਕੋਈ ਪ੍ਰੋਬਲਮ ਖੜੀ ਹੋ ਜਾਂਦੀ ਆ ਤੇ ਉਹ ਹੈਲਪ ਕਰਦੇ। ਬੜੀ ਵਧੀਆ ਗੱਲ ਹੈ, ਕਈ ਵਾਰੀ ਬਹੁਤ ਚੰਗਾ ਲੱਗਦਾ। ਠੀਕ ਹੈ, WhatsApp ਗਰੁੱਪ ਬਹੁਤ ਜਿਹੜੇ ਹੈਗੇ ਆ ਉਹ ਉਹਦੇ ਵਿੱਚ ਆਵਾਗਾਉਣ ਜਿਹੜੀ ਇਨਫੋਰਮੇਸ਼ਨ ਆ ਉਹ ਤੁਰੀ ਫਿਰਦੀ ਆ। ਪਰ ਬਹੁਤ ਗਰੁੱਪ ਐਸੇ ਵੀ ਹੈਗੇ ਜਿਨ੍ਹਾਂ ਦੇ ਵਿੱਚ ਬਹੁਤ ਵਧੀਆ ਇੱਕ ਦੂਜੇ ਦੀ ਹੈਲਪ ਕਰਦੇ ਸਾਰੇ। ਕੋਈ ਹੈ ਗਰੁੱਪ ਦਾ ਨਾਂ, ਜੇ ਕਿਸੇ ਨੇ ਜੁਆਇਨ ਕਰਨਾ ਹੈ ਕਿੱਥੇ ਉਹ ਕੰਟੈਕਟ ਕਰ ਸਕਦੇ ਨੇ? ਕੁਝ ਹੈ ਤੁਹਾਡੇ ਕੋਲ ਇਸ ਦੇ ਬਾਰੇ ਵੀ ਜਾਣਕਾਰੀ? ਕੋਈ ਗੱਲ ਨਹੀਂ, ਮੈਨੂੰ ਬਾਅਦ ਚ ਨੰਬਰ ਭੇਜ ਦੇਣਗੇ ਤੇ ਮੈਂ ਉਹਨਾਂ ਦਾ ਐਡ ਕਰਵਾ ਦੂੰਗਾ। ਠੀਕ ਹੈ ਜੀ, ਚਲੋ ਥੈਂਕ ਯੂ ਜੀ। ਤੇ ਆਪਣੇ ਨਾਲ ਅਗਲੇ ਕਾਲਰ ਨੇ ਅਜੇ ਵੀਰ। ਸਤਿ ਸ਼੍ਰੀ ਅਕਾਲ ਜੀ, ਅਜੇ ਵੀਰ ਬੋਲ ਰਿਹਾ ਟੈਕਸਸ ਤੋਂ ਜੀ। ਜੀ, ਇੱਕ ਤੇ ਮੈਂ ਦੱਸਣਾ ਸੀ, ਗੱਲ ਕਰਨੀ ਸੀ, ਜਿਹਦਾ ਇੱਕ ਵੀਰ ਜੀ ਨੇ ਕਿਹਾ ਵੀ ਟਰੱਕਾਂ ਦੇ ਮਗਰ ਪੋਰਟੇਬਲ ਬਾਥਰੂਮ ਰੱਖ ਲਓ। ਭਾਜੀ ਬਹੁਤ ਔਖਾ ਸਾਨੂੰ ਇਹ ਕੰਮ ਕਰਨਾ। ਸਾਨੂੰ ਜਿੱਦਾਂ ਅਸੀਂ ਹੁਣ ਵਾਲਮਾਰਟ ਵਾਲਿਆਂ ਨੇ ਵੀ ਇਹਨਾਂ ਨੇ ਵੀ ਬਾਹਰ ਰੱਖੇ ਹੋਏ ਨੇ, ਪ੍ਰੋਬਲਮਾਂ ਆਉਂਦੀਆਂ ਨੇ ਬਹੁਤ ਜ਼ਿਆਦੀਆਂ। ਬਿਲਕੁਲ, ਜੇ ਭਾਜੀ ਇਹਦੇ ਲਈ ਕੋਈ ਲਹਿਰ ਚਲਾਉਣੀ ਪਵੇ ਸਾਨੂੰ, ਜਾਂ ਕੋਈ ਇੱਦਾਂ ਦਾ ਵੀ ਆਪਾਂ ਸਾਈਨ ਕਰਕੇ ਹੈ ਨਾ, ਤੇ ਇਹਨਾਂ ਦੇ ਅਗੇਂਸਟ ਆਪਾਂ ਕੰਮ ਕਰਨਾ ਵੀ ਜਿਹੜੇ ਬਾਥਰੂਮ ਆ ਸਾਨੂੰ ਜਾਣ ਦੇਣਾ ਚਾਹੀਦਾ। ਸਨੀ ਬਾਈ ਜੀ ਨੇ ਵੀ ਗੱਲ ਸਹੀ ਕਹੀ ਆ ਇਹ। ਤੇ ਦੂਸਰਾ ਟਰੱਕਾਂ ਦੇ ਬਾਰੇ ਮੈਂ ਗੱਲ ਕਰਨੀ ਸੀ ਬਾਈ ਜੀ। ਟਰੱਕ ਤੇ ਪੋਜੀਸ਼ਨ ਇਹ ਰੇਟ ਦੀ, ਮੈਂ ਡੈਲਸ ਦੀ ਗੱਲ ਕਰਦਾ, ਆਪਣੇ ਬੰਦੇ ਨੇ ਜਿਨ੍ਹਾਂ ਦੀ ਇੱਥੇ ਟਰੱਕ ਦੀ ਡੀਲਰਸ਼ਿਪ ਆ। ਉਹ ਮੈਨੂੰ ਕਹਿੰਦੇ ਭਾਜੀ 1,95,000 ਦਾ ਟਰੱਕ ਆ ਤੇ 45,000 ਡਾਊਨ ਪੇਮੈਂਟ ਆ। ਤੇ ਮੈਂ ਕਿਹਾ ਯਾਰ 1,95 ਦਾ ਟਰੱਕ 153 ਦਾ ਤਾਂ ਹੁੰਦਾ। ਕਹਿੰਦਾ ਨਹੀਂ ਭਾਜੀ, ਆ ਬਾਹਰ ਦੋ ਬੈਠੇ ਨੇ ਕੈਲੀਫੋਰਨੀਆ ਤੋਂ ਆਏ ਹੋਏ ਆਪਣੇ ਵੀਰ ਜੀ, ਤੇ ਉਹਨਾਂ ਨੇ ਮੈਨੂੰ ਮਿਲਾਇਆ। ਉਹ ਕਹਿੰਦੇ ਹਾਂ ਭਾਜੀ ਆਪਾਂ ਲੈਣ ਨੂੰ ਤਿਆਰ ਹਾਂ, ਤੇ ਸਾਡਾ ਕ੍ਰੈਡਿਟ ਵੀ ਰਨ ਕੀਤਾ, ਉਹ ਵੀ ਸਹੀ ਸੀਗਾ ਵੀ, ਪਰ ਅਸੀਂ ਵੇਟਿੰਗ ਦੇ ਵਿੱਚ ਆ। ਅਸੀਂ 2 ਲੱਖ ਦਾ ਲੈਣ ਨੂੰ ਤਿਆਰ ਹਾਂ। ਵੀ ਆਪਣੇ ਬੰਦੇ ਹੀ ਹੁਣ ਕਰਦੇ ਪਏ ਨੇ ਭਾਜੀ, ਹੁਣ ਇਹਦੇ ਆਪਾਂ ਕੰਪਲੇਂਟ ਬਿਲਕੁਲ 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 ਸਹੀ ਗੱਲ ਕੀਤੀ ਤੁਸੀਂ। ਔਰ ਖਾਸ ਕਰਕੇ ਜਿਹੜੀ ਲੀਜ਼ ਆ, ਜੇ ਤੁਸੀਂ ਇੱਦਾਂ ਦੀ ਲੀਜ਼ ਤੇ ਥੱਲੇ ਆਉਣੇ ਆ, ਲੀਜ਼ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਔਖੀ ਆ। ਲੀਜ਼ ਦੇ ਵਿੱਚ ਨਾ ਪਾਓ। ਇਹ ਲੀਜ਼ ਜਿਹੜੀ ਆ ਉਹਨੂੰ ਪੜ੍ਹੋ, ਉਹਦਾ ਇੰਟਰਸਟ ਰੇਟ ਪੜ੍ਹੋ, ਦੇਖੋ ਉਹਦੇ 'ਚ ਕੀ ਆ। ਅੰਨ੍ਹੇਵਾਹ ਜਿਹੜਾ ਇੱਕਦਮ ਟਰੱਕ ਚੱਕ ਦੇਣਾ, ਲੈ ਲੈਣਾ, ਕਰ ਦੇਣਾ, ਉਹ ਜਿਹੜੀ ਚੀਜ਼ ਹੈ ਨਾ ਉਹ ਬਹੁਤ ਜ਼ਿਆਦਾ ਔਖੀ ਆ। ਇਹ ਲੀਜ਼ ਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੋ ਜਾਣਾ। ਸੋ ਪਲੀਜ਼ ਪਲੀਜ਼ ਪਲੀਜ਼, ਜੇ ਤੁਸੀਂ ਕੋਈ ਐਸੀ ਲੀਜ਼ ਜਾਂ ਕੋਈ ਐਸਾ ਕੰਮ ਕਰਦੇ ਹੈਗੇ ਆ ਤੇ ਤੁਸੀਂ ਉਹ ਬਹੁਤ ਧਿਆਨ ਦੇ ਨਾਲ ਦੇਖੋ। ਔਰ 1,95,000 ਦਾ ਟਰੱਕ, ਉਹ ਜਿਹੜਾ 45,000 ਤੁਹਾਡੇ ਕੋਲ ਡਾਊਨ ਪੇਮੈਂਟ ਲੈ ਰਹੇ, ਉਹ ਬੇਸਿਕਲੀ ਉਹਨਾਂ ਦਾ ਸਾਰਾ ਪ੍ਰੋਫਿਟ ਆ ਉੱਤੇ। ਸੋ ਪ੍ਰੋਫਿਟ ਤੁਹਾਡੇ ਕੋਲ ਪਹਿਲਾਂ ਹੀ ਲੈ ਰਹੇ ਆ, ਬਾਕੀ ਫਿਰ ਤੁਸੀਂ ਮਗਰੋਂ ਲੋਨ ਦੇ ਲੀਜ਼ ਦੇ ਵਿੱਚ ਯੂਜ਼ ਦੇ ਰਹੇ ਹੋ। ਸੋ ਇਹ ਜਿਹੜੀ ਚੀਜ਼ ਆ ਬਿਲਕੁਲ, ਜਿਹੜੀ ਭਾਈ ਸਾਹਿਬ ਉਹਨਾਂ ਨੇ ਕਹੀ ਆ ਵੀ ਇਹ ਪ੍ਰਾਈਸ ਗਾਊਜਿੰਗ ਤੇ ਠੀਕ ਹੈਗੀ ਆ, ਠੀਕ ਆ। ਉਹ ਛੋਟੀਆਂ ਛੋਟੀਆਂ ਚੀਜ਼ਾਂ ਦੇ ਪਿੱਛੇ ਪ੍ਰਾਈਸ ਗਾਊਜਿੰਗ, ਇਹ ਤਾਂ ਐਡੀ ਵੱਡੀ ਚੀਜ਼ ਆ। 2 ਲੱਖ ਦੀ ਚੀਜ਼, ਮਤਲਬ ਜਦੋਂ ਡਰਾਈਵਿੰਗ ਦੇ ਵਿੱਚ ਇੰਨੇ ਵਧੀਆ ਪੈਸੇ ਬਣ ਰਹੇ ਹੈਗੇ ਆ, ਡਰਾਈਵਿੰਗ ਸੋਹਣੀ ਚੱਲ ਰਹੀ ਹੈਗੀ ਆ ਔਰ ਵਧੀਆ ਪੇ ਹੋ ਰਹੀ ਹੈਗੀ ਆ, ਤਾਂ ਆਈ ਡੋਂਟ ਨੋ ਕੀ ਕਾਹਲੀ ਹੈਗੀ ਆ ਕਿ ਇੱਕਦਮ ਟਰੱਕ ਲੈ ਕੇ ਇੰਨਾ ਮਹਿੰਗਾ ਔਰ ਮਾਰਕੀਟ ਨੂੰ ਇੰਨਾ ਖਰਾਬ ਕਰ ਦਿੱਤਾ ਕਿ ਜਿਹਦਾ ਕੋਈ ਅੰਤ ਹਿਸਾਬ ਨਹੀਂ ਹੈਗਾ। ਯਾਰ ਕਿਸੇ ਹਿਸਾਬ ਨਾਲ ਹੀ ਨੰਬਰ ਵਰਕ ਨਹੀਂ ਕਰਦੇ, ਮਤਲਬ ਜਿੰਨਾ ਮਰਜ਼ੀ ਜ਼ੋਰ ਲਾ ਲਓ। ਜੀ, ਬਿਲਕੁਲ। ਇੱਕ ਸਵਾਲ ਆਪਾਂ ਨੂੰ YouTube ਤੋਂ ਆਇਆ ਆ, ਸੁਖਮਨਪ੍ਰੀਤ ਪੁੱਛਦੇ ਨੇ, ਕਹਿੰਦੇ ਵੀ ਇਹ ਕੀ ਰਾਈਟ ਨਾਓ ਇਹ ਠੀਕ ਹੋਊਗਾ ਵੀ ਇਲੈਕਟ੍ਰਿਕ ਟਰੱਕ ਜਿਹੜਾ ਉਹ ਬੁੱਕ ਕਰ ਲਈਏ, ਟੈਸਲਾ ਵਗੈਰਾ ਵਾਲਾ ਜਿਹੜਾ 500 ਮੀਲ ਦੀ ਰੇਂਜ ਵਾਲਾ ਆ, ਜਾਂ ਨੋਰਮਲ ਟਰੱਕ ਜਿਹੜਾ ਡੀਜ਼ਲ ਟਰੱਕ ਉਹ ਬਾਏ ਕਰ ਲੈਣਾ ਚਾਹੀਦਾ? ਵੈਲ, ਡਿਪੈਂਡ ਕਰਦਾ ਕਿ ਉਹਨਾਂ ਨੇ ਕਿੰਨੀ ਦੇਰ ਤੱਕ ਜਿਹੜੀ ਟਰੱਕਿੰਗ ਦੇ ਵਿੱਚ ਰਹਿਣਾ ਹੈਗਾ। ਜਿਹੜਾ ਟਰੱਕ ਬੁੱਕ ਕਰਨਾ ਹੈਗਾ, ਦੇਖੋ ਟੈਸਲਾ ਵਾਲੇ ਟਰੱਕ ਦਾ ਤਾਂ ਜੇ ਕੋਈ ਪਤਾ ਸੁਣ ਨਹੀਂ ਹੈਗਾ, ਜੇ ਉਹਨਾਂ ਦੀ ਕੋਈ ਪ੍ਰੋਡਕਸ਼ਨ ਸ਼ੁਰੂ ਨਹੀਂ ਹੋਈ, ਕੋਈ ਕੁਛ ਨਹੀਂ ਸ਼ੁਰੂ ਹੋਇਆ। ਉਹਦੇ ਨਾਲੋਂ ਜਿਹੜੇ ਹੁਣ ਟਰੱਕ ਇਸ ਵੇਲੇ ਵੋਲਵੋ ਦੇ ਟਰੱਕ ਹੈਗੇ ਆ ਜਾਂ ਤੁਹਾਡੇ ਦੂਜੇ ਹੈਗੇ ਆ, ਉਹ ਸਾਰੇ ਡੇ ਕੈਬ ਜਿਹੜੇ ਆ, ਲੌਂਗ ਸ਼ਾਰਟ ਹਾਲ ਵਾਲੇ ਰੀਜਨਲ ਟਰੱਕ ਜਿਹੜੇ ਇਲੈਕਟ੍ਰਿਕ ਆ ਰਹੇ ਹੈਗੇ ਆ। ਲੌਂਗ ਹਾਲ ਦਾ ਜਿਹੜਾ ਟਰੱਕ ਹੈਗਾ ਉਹ ਅਜੇ ਤੱਕ ਜਿਹੜਾ ਨਜ਼ਰ ਦੇ ਵਿੱਚ ਨਹੀਂ ਆ ਰਿਹਾ ਹੈਗਾ। ਪਰ ਇਹ ਇੱਕ ਡਿਸਾਈਡਿੰਗ ਫੈਕਟਰ ਹੋਣਾ ਚਾਹੀਦਾ ਕਿ ਤੁਸੀਂ ਕਿੰਨੀ ਦੇਰ ਤੱਕ ਟਰੱਕਿੰਗ ਦੇ ਵਿੱਚ ਰਹਿਣਾ ਹੈਗਾ। ਤੇ ਦੂਸਰੀ ਗੱਲ ਇਹ ਹੈ ਕਿ ਤੁਸੀਂ ਕੀ ਸੋਚਦੇ ਹੈਗੇ ਫਿਊਚਰ ਦੇ ਵਿੱਚ, ਕਿਉਂਕਿ ਜਿਹੜਾ ਟਰੱਕ ਬੁੱਕ ਕਰਨਾ ਹੈਗਾ ਉਹ ਟਰੱਕ ਦਾ ਵੀ ਤੁਹਾਨੂੰ ਅਜੇ ਆਉਣ ਵਾਲੇ 2-3 ਸਾਲਾਂ ਦੇ ਵਿੱਚ ਜਿਹੜਾ ਲੌਂਗ ਰੇਂਜ ਵਾਲਾ ਟਰੱਕ ਹੈਗਾ ਉਹ ਅਜੇ ਆਉਣ ਦੀ ਜਿਹੜੀ ਆ ਉਹ ਕੋਈ ਐਡੀ ਨੇੜੇ ਤੇੜੇ ਆਸ ਨਹੀਂ ਲੱਗਦੀ। ਪਰ ਇਲੈਕਟ੍ਰਿਕ ਟਰੱਕ ਨਾਲੋਂ ਜਿਹੜਾ ਹਾਈਡਰੋਜਨ ਵਾਲਾ ਟਰੱਕ ਹੈਗਾ ਆ
ਮੇਰੇ ਖਿਆਲ ਥੋੜੀ ਉਹਦੀ ਵੇਟ ਕਰ ਲਈ ਜਾਵੇ। ਥੋੜੇ ਜਿਹੜੇ ਟਰੱਕ ਹੋਰ ਆ ਰਹੇ ਹੈਗੇ, ਹੋਰ ਇਨੋਵੇਸ਼ਨ ਹੋ ਰਹੀ ਹੈ ਜਿਹੜੀ ਹਾਈਡਰੋਜਨ ਜਾਂ ਇਲੈਕਟ੍ਰਿਕ ਤੇ ਹਾਈਡਰੋਜਨ ਦੋ ਹਾਈਬ੍ਰਿਡ ਜਿਹੜੀ ਇਨੋਵੇਸ਼ਨ ਚੱਲ ਰਹੀ ਹੈਗੀ ਆ, ਉਹਦੇ ਤੇ ਥੋੜੀ ਵੇਟ ਕਰ ਲਈ ਜਾਵੇ ਤਾਂ ਚੰਗੀ ਗੱਲ ਆ। ਬੁਕਿੰਗ ਕਰਵਾਉਣ ਦਾ ਤਾਂ ਕੋਈ ਹਰਜ ਨਹੀਂ ਹੈਗਾ। ਬੁਕਿੰਗ ਦਾ ਆਈ ਮੀਨ ਜੇ ਤੁਹਾਡੇ ਕੋਲ ਐਕਸਟਰਾ ਪੈਸੇ ਪਏ ਹੈਗੇ 20,000 ਤੁਸੀਂ ਰੱਖ ਸਕਦੇ ਇਹਦੇ ਵਿੱਚ ਟੈਸਲਾ ਦੇ ਵਿੱਚ। ਪਰ ਟੈਸਲਾ ਵਾਲਿਆਂ ਦਾ ਕੋਈ ਅਜੇ ਨਹੀਂ ਦਿਖ ਰਿਹਾ ਹੈਗਾ ਕਿ ਕਦੋਂ ਉਹਨਾਂ ਦਾ ਟਰੱਕ ਜਿਹੜਾ ਆ ਉਹ ਸੜਕ ਤੇ ਪ੍ਰੋਡਕਸ਼ਨ, ਅਜੇ ਤਾਂ ਪ੍ਰੋਡਕਸ਼ਨ ਨਹੀਂ ਸ਼ੁਰੂ ਹੋਈ ਹੈ ਜੀ ਉਹਨਾਂ ਦਾ ਕੋਈ ਪ੍ਰੋਗਰਾਮ। ਹਰ ਵਾਰੀ ਪ੍ਰੋਡਕਸ਼ਨ ਵੀ ਉਹਨਾਂ ਦੀ ਫਿਰ ਲੇਟ ਹੋ ਗਈ ਆ। ਸੋ ਅਜੇ ਤੱਕ ਉਹਨਾਂ ਦਾ ਕੋਈ ਸਿਰ ਪੈਰ ਨਹੀਂ ਲੱਭ ਰਿਹਾ ਹੈਗਾ। ਚਲੋ ਜੀ, ਇਹ ਇਸ ਚੀਜ਼ ਦਾ ਜਿਹੜਾ ਦੱਸ ਦਿੱਤਾ, ਥੈਂਕ ਯੂ ਜੀ। ਤੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਜੀ ਹੁਣ ਸਮਾਪਤ ਆ, ਤੇ ਹੁਣ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਅਮਨ ਜੀ ਬੜੀ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਇਸ ਤੋਂ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।